कि ਜਿਹੜੇ सूबे ਦੇ ਵਿੱਚੋਂ नदी ਵਹਿੰਦੀ है ਉਸੇ सूबे ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ ਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ ਬਾਰੇ ਕਦੇ ਇਹਨਾਂ ਨੇ ਮੁਆਵਜ਼ਾ ਨਹੀਂ ਮੰਗਿਆ। ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਇਸ ਨੇ ਇਲੈਕਸ਼ਨ ਲੜਨੇ ਹੈ, ਹਰਿਆਣੇ ਦੇ ਵੀ ਲੜਨੇ ਹੈ, ਦਿੱਲੀ ਦੇ ਵੀ ਲੜਨੇ ਹੈ ਤੇ ਜਿੱਥੇ ਰਾਜਸਥਾਨ ਦੇ ਵੀ ਲੜਨੇ ਹੈ। ਇਹ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਦੇ ਪਾਣੀ ਅਸੀਂ ਰਾਜਸਥਾਨ ਜਾਂ ਹਰਿਆਣੇ ਨੂੰ ਨਹੀਂ ਜਾਣ ਦੇਣੇ। ਮੱਤੇਵਾੜਾ ਪਾਰਕ ਹੈਗਾ ਲੁਧਿਆਣੇ 'ਚ ਜਿੱਥੇ ਇੰਡਸਟਰੀ ਲਗਾਉਣੀ ਹੈ ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ ਗੰਦਗੀ ਦੇ ਨਾਲ ਭਰ ਕੇ ਫਿਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ। ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਹੋ ਜਾਊਗਾ, ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਊਗੀ। ਪੰਜਾਬ ਨੂੰ ਫਾਇਦਾ ਨਹੀਂ ਹੈ ਜਿੰਨਾ ਚਿਰ ਸਾਡੇ ਲੇਬਰ ਦੀ ਤਨਖਾਹ ਦੂਸਰੇ ਲੇਬਰ ਦੇ ਨਾਲੋਂ ਜ਼ਿਆਦਾ ਨਹੀਂ ਹੁੰਦੀ। ਸੇਵਾਲ ਸਾਹਿਬ ਦੀ ਤਫਤੀਸ਼ ਸਿਰੇ ਕਿਉਂ ਨਹੀਂ ਚੜ੍ਹ ਰਹੀ? ਕਿਉਂ ਕਰਕੇ ਦਿੱਲੀ ਪੁਲਿਸ ਨੇ ਤੇ ਸੈਂਟਰ ਦੀ ਆਈਬੀ ਨੇ ਪੰਜਾਬ ਨੂੰ ਪਹਿਲਾਂ ਦੱਸਤਾ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ। ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ ਕਿਉਂ ਕਰਕੇ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੈ ਤੇ ਬਾਦਲਾਂ ਨੇ ਫੇਰ ਬੀਜੇਪੀ ਦੇ ਨਾਲ ਸੁਲ੍ਹਾ ਕਰ ਲਈ ਹੈ। ਸੈਂਟਰ ਫੇਰ ਨਹੀਂ ਚੱਲਣ ਦਊਗਾ ਤਫਤੀਸ਼ ਨੂੰ। ਸਿਵਾਲ ਸਾਹਿਬ ਦਾ ਤੇ ਸਿੱਧੂ ਦਾ ਜਿਹੜੀ ਤਫਤੀਸ਼ ਹੈ ਇਹ ਇੰਟਰਨੈਸ਼ਨਲ ਪੱਧਰ ਤੇ ਹੋਏ ਤਾਂ ਸੱਚ ਦੇ ਨਾਲ ਸੱਚ ਨਿਕਲੂਗਾ। ਜਿਵੇਂ 1984 ਦੇ ਬਲੂ ਸਟਾਰ ਬਾਅਦ ਜਿਹੜੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਹੈ ਉਹਦਾ ਅਜੇ ਤੱਕ ਕੋਈ ਵੀ ਸਾਨੂੰ ਜਵਾਬ ਹਕੂਮਤ ਨੇ ਨਹੀਂ ਦਿੱਤਾ ਤੇ ਦੋਨਾਂ ਦੇ ਜਿਹੜੇ ਕਤਲ ਹੈ ਇਹ ਵੀ ਖਾਧੇ ਪੀਤੇ ਜਾਣਗੇ। ਫਿਰ ਸਿੱਖਾਂ ਨੇ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਹੈਗੀ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਪਾਣੀਆਂ ਦਾ ਹੈ ਕਿ ਇਹ ਮਿਨੋਰਿਟੀ ਦਾ ਸੂਬਾ ਹੈ, ਇਹਦਾ ਬਗੈਰ ਕੌਨਸਟੀਟਿਊਸ਼ਨਲ ਤਰੀਕੇ ਤੋਂ ਇਹਨਾਂ ਦਾ ਪਾਣੀ ਲਿਆ ਜਾਵੇ, ਇਹਨਾਂ ਦੇ ਬੰਦੇ ਬੰਦ ਕੀਤੇ ਜਾਣ 30 ਸਾਲ, ਜਿਹੜਾ ਕੋਈ ਕਾਨੂੰਨ ਨਹੀਂ ਹੈ। ਆਦਿਵਾਸੀਆਂ ਦੀ ਜ਼ਿੰਦਗੀ ਜੰਗਲ ਦੇ ਨਾਲ ਹੈ, ਉਹ ਜੰਗਲ ਦੇ ਨਾਲ ਪ੍ਰੇਮ ਕਰਦੇ ਹੈ, ਉੱਥੋਂ ਹੀ ਖਾਂਦੇ ਪੀਂਦੇ ਹੈ, ਉਹੀ ਉਹਨਾਂ ਦਾ ਮਜ਼ਹਬ ਹੈ। ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਹੈ, ਉਹ ਨਹੀਂ ਬਣਨਾ ਚਾਹੁੰਦੇ ਤੇ ਉਹਨਾਂ ਨੂੰ ਜੰਗਲਾਂ 'ਚੋਂ ਖਾਲੀ ਕਰਨ ਦੇ ਲਈ ਉਹਨਾਂ ਨੂੰ ਕਹਿ ਦਿੰਦੇ ਹੈ ਨਕਸਲਾਈਟ ਹੈ, ਇਹ ਮਾਓਵਾਦੀ ਹੈ। ਸਾਰੀ ਪ੍ਰੈਸ ਦਾ ਮੈਂ ਬਹੁਤ ਰਣੀ ਹੈ ਜਿਹੜਾ ਤੁਸੀਂ ਸਾਰੇ ਆਏ ਹੋ ਤੇ ਅੱਜ ਮੈਨੂੰ ਢਿੱਲੋਂ ਸਾਹਿਬ ਨਹੀਂ ਦਿਖਦੇ ਕਿਤੇ ਆ ਗਏ ਚਲੋ ਹਾਂ ਸਾਰੇ ਆਏ ਹੋ ਬਹੁਤ ਬਹੁਤ ਤੁਹਾਡੇ ਅਸੀਂ ਰਣੀ ਹੈ ਕਿਉਂ ਕਰਕੇ ਜਿਹੜੀ ਬਠਿੰਡੇ ਦੀ ਪ੍ਰੈਸ ਹੈ ਬਹੁਤ ਪਾਵਰਫੁਲ ਮੀਡੀਆ ਹੈ। ਬਠਿੰਡੇ ਦਾ ਪ੍ਰੈਸ ਦਾ ਮੀਡੀਆ ਬਹੁਤ ਪਾਵਰਫੁਲ ਹੈ, ਸਾਰੀ ਦੁਨੀਆ ਦੇ ਵਿੱਚ ਜਾਂਦਾ ਹੈ। ਸੋ ਮੈਨੂੰ ਬਹੁਤ ਫਖਰ ਹੈ ਕਿ ਮੈਂ ਤੁਹਾਡੇ ਕੋਲੇ ਆਇਆ ਅੱਜ ਤੇ ਤੁਸੀਂ ਸਾਰੇ ਇੱਥੇ ਆਏ ਹੋ। ਥੈਂਕ ਯੂ। ਅੱਜ ਸਭ ਤੋਂ ਵੱਡੇ ਮੁੱਦੇ ਇਹ ਹੈ ਜੀ ਕਿ 1947 ਤੋਂ ਬਾਅਦ ਪੰਜਾਬ ਦੇ ਵੋਟਰ ਆਪਣੇ ਪੱਖ ਦੇ ਐਮਐਲਏ ਨਹੀਂ ਚੁਣ ਸਕੇ ਜਿਨ੍ਹਾਂ ਨੇ ਵਜ਼ਾਰਤਾਂ ਪੰਜਾਬ ਦੀਆਂ ਬਣਾਈਆਂ। ਪੰਜਾਬ ਦੇ ਵੋਟਰ ਉਹ ਐਮਐਲਏ ਚੁਣਦੇ ਹੈ ਜਿਨ੍ਹਾਂ ਦੀ ਵਫਾਦਾਰੀ ਕਾਂਗਰਸ ਨਾਲ ਹੁੰਦੀ ਹੈ, ਬੀਜੇਪੀ ਆਰਐਸਐਸ ਨਾਲ ਹੁੰਦੀ ਹੈ, ਆਮ ਪਾਰਟੀ ਨਾਲ ਹੁੰਦੀ ਹੈ ਜਾਂ ਬਾਦਲ ਦਲ ਦੇ ਨਾਲ ਹੁੰਦੀ ਹੈ। ਇਹ ਸਾਰੀਆਂ ਪਾਰਟੀਆਂ ਦਿੱਲੀ ਦੇ ਨਾਲ ਚੱਲਦੀਆਂ, ਦਿੱਲੀ ਦੇ ਹੁਕਮ ਦੇ ਉੱਤੇ ਚੱਲਦੀਆਂ। ਇਸ ਕਰਕੇ ਪੰਜਾਬ ਦਾ ਕਦੇ ਵੀ
ਸਵਾਰਿਆ ਨਹੀਂ ਗਿਆ। ਪੰਜਾਬ ਦੀ ਮਿਨਿਸਟਰੀ ਕਦੇ ਅੱਜ ਤੱਕ ਨਹੀਂ ਬਣੀ ਹੈਗੀ। ਅੱਜ ਵੀ ਆਮ ਪਾਰਟੀ ਹੈਗੀ ਹੈ, ਇਹ ਵੀ ਦਿੱਲੀ ਤੋਂ ਚੱਲਦੀ ਹੈ। ਸਾਡੇ ਚੀਫ ਮਿਨਿਸਟਰ ਸਾਹਿਬ ਦੀ ਰਾਏ ਨਾ ਤਾਂ ਵਜ਼ੀਰਾਂ ਦੀ ਲਈ ਗਈ ਹੈ, ਨਾ ਉਹਨਾਂ ਦੇ ਪੋਰਟਫੋਲੀਓਜ਼ ਦੀ ਲਈ ਗਈ ਹੈ, ਨਾ ਰਾਜ ਸਭਾ ਦੇ ਮੈਂਬਰਸ ਦੀ ਲਈ ਗਈ ਹੈ। ਚੱਡਾ ਸਾਹਿਬ ਹੈਗੇ ਹੈ ਐਕਸਟਰਾ ਕੌਨਸਟੀਟਿਊਸ਼ਨਲ ਅਥਾਰਟੀ, ਜਿਹੜਾ ਸਾਰਾ ਕੁਝ ਚੰਡੀਗੜ੍ਹ ਤੇ ਪੰਜਾਬ ਤੋਂ ਚਲਾ ਰਹੇ ਹੈਗੇ ਹੈ। ਔਰ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਸੈਂਟਰ ਨੇ ਬਿਜ਼ੀ ਰੱਖਿਆ ਕਿ ਤੁਹਾਡਾ ਵਿਆਹ ਹੋਣਾ ਹੈ, ਵਿਆਹ ਤੋਂ ਪਹਿਲਾਂ ਜਾਣਕਾਰੀ ਵੀ ਇੱਕ ਦੂਜੇ ਦੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਭਗਵੰਤ ਜੀ ਲੱਗੇ ਰਹੇ ਗਏ ਹੈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਦਿਲਚਸਪੀ ਨਹੀਂ ਲਈ ਜਾਂਦੇ। ਇੱਕ ਵਿਆਹ ਤੋਂ ਪਹਿਲਾਂ ਕਿਹਾ ਜਾਂਦਾ ਹੁੰਦਾ ਕੋਰਟਸ਼ਿਪ ਪੀਰੀਅਡ। ਉਹ ਕੋਰਟਸ਼ਿਪ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਬੀਬੀ ਤੇ ਬੰਦੇ ਨੇ ਸ਼ਾਦੀ ਕਰਾਉਣੀ ਹੈ, ਉਹ ਇੱਕ ਦੂਜੇ ਦੀ ਜਾਣਕਾਰੀ ਕਰ ਲੈਣ ਚੰਗੀ ਤਰ੍ਹਾਂ। ਤੇ ਹੁਣ 3 ਮਹੀਨੇ ਤਾਂ ਉੱਧਰ ਲੱਗੇ ਪਏ ਹੈ ਤੇ ਪੰਜਾਬ ਨੂੰ ਟਾਈਮ ਕਿਹੜਾ ਦਊਗਾ? ਠੀਕ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਪੰਜਾਬ ਦੀ ਕਿ ਪੰਜਾਬ ਦੇ ਕੰਮ ਨਹੀਂ ਹੋਏ ਕੋਈ ਵੀ। ਪਾਣੀਆਂ ਦਾ ਮਸਲਾ ਹੈ। ਹੁਣ ਪੰਜਾਬ ਦੀ ਸਰਕਾਰ 800 ਕਰੋੜ ਰੁਪਈਆ ਖਰਚ ਰਹੀ ਹੈ ਕਿ ਜਿਹੜੀ ਰਾਜਸਥਾਨ ਦੀ ਕਨੈਲ ਹੈ, ਜਿਹਦੇ ਵਿੱਚੋਂ 3 ਦਰਿਆਵਾਂ ਦੇ ਪਾਣੀ ਜਾਂਦੇ ਹੈ, ਸਤਲੁਜ, ਬਿਆਸ ਤੇ ਰਾਵੀ ਦੇ, ਭਰੀਆਂ ਜਾਂਦੀਆਂ। ਇੱਕ ਬੂੰਦ ਪੰਜਾਬ ਦੀ ਨਹੀਂ ਹੈ। ਇਹਨਾਂ 3 ਜਿਹੜੇ ਦਰਿਆਵਾਂ ਦੇ ਪਾਣੀ ਸਾਡੇ ਹੈ। ਰਿਪੇਰੀਅਨ ਲਾਅ ਤੇ ਇੰਡੀਅਨ ਕੌਨਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ, ਉਸੇ ਸੂਬੇ ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ। ਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ, ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ ਬਾਰੇ ਕਦੇ ਇਹਨਾਂ ਨੇ ਮੁਆਵਜ਼ਾ ਨਹੀਂ ਮੰਗਿਆ। ਜਿਵੇਂ ਰਾਜਸਥਾਨ ਤੋਂ ਸਾਡੇ ਸੰਤ ਮਹਾਤਮਾ ਪੱਥਰ ਲਿਆਉਂਦੇ ਹੈ, ਉਹਨਾਂ ਦੇ ਉੱਤੇ ਟੈਕਸ ਲੱਗਦਾ ਹੈ, ਤਾਂ ਪੱਥਰ ਇੱਥੇ ਪੰਜਾਬ ਦੇ ਵਿੱਚ ਪਹੁੰਚਦਾ। ਫਿਰ ਸਾਨੂੰ ਮਾਮਲਾ ਕਿਉਂ ਨਹੀਂ ਮਿਲਦਾ? ਪਾਣੀ ਦਾ ਹੱਕ ਪੰਜਾਬ ਦਾ ਹੈਗਾ। ਤੇ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਇਸ ਨੇ ਇਲੈਕਸ਼ਨ ਲੜਨੇ ਹੈ, ਹਰਿਆਣੇ ਦੇ ਵੀ ਲੜਨੇ ਹੈ, ਦਿੱਲੀ ਦੇ ਵੀ ਲੜਨੇ ਹੈ, ਤੇ ਜਿੱਥੇ ਰਾਜਸਥਾਨ ਦੇ ਵੀ ਲੜਨੇ ਹੈ। ਇਹ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਦੇ ਪਾਣੀ ਅਸੀਂ ਰਾਜਸਥਾਨ ਜਾਂ ਹਰਿਆਣੇ ਨੂੰ ਨਹੀਂ ਜਾਣ ਦੇਣੇ? ਕਹਿ ਹੀ ਨਹੀਂ ਸਕਦੀ। ਜਿਹੜੀ ਪਾਰਟੀ ਨੇ ਉਹਨਾਂ ਸੂਬਿਆਂ ਦੇ ਵਿੱਚ ਇਲੈਕਸ਼ਨ ਲੜਨੇ ਹੈ, ਉਹ ਕਿਵੇਂ ਕਹਿ ਦੂਗੀ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਜਾਂ ਤੁਹਾਨੂੰ ਮਾਮਲਾ ਲਵਾਂਗੇ ਜਾਂ ਕੁਛ ਲਵਾਂਗੇ? ਕਹਿ ਨਹੀਂ ਸਕਦੇ ਹੈਗੇ। ਸੋ ਸਾਡੇ ਨਾਲ ਇਹ ਬਹੁਤ ਬੇਇਨਸਾਫੀ ਹੋ ਰਹੀ ਹੈ। ਹੁਣ ਦੂਸਰੀ ਗੱਲ ਹੈ ਕਿ ਇਹ ਮੱਤੇਵਾੜਾ ਪਾਰਕ ਹੈਗਾ ਲੁਧਿਆਣੇ 'ਚ, ਜਿੱਥੇ ਇੰਡਸਟਰੀ ਲਗਾਉਣੀ ਹੈ, ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ ਗੰਦਗੀ ਦੇ ਨਾਲ ਭਰ ਕੇ ਫੇਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ। ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ, ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਹੋ ਜਾਊਗਾ, ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਊਗੀ। 10 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਲੁਧਿਆਣੇ ਇਹਦੇ ਬਾਰੇ, ਜਿਹਦੇ ਵਿੱਚ ਮੈਂ ਸ਼ਾਮਲ ਹੋਊਂਗਾ ਔਰ ਉੱਥੇ ਵੀ ਦੱਸੂਗਾ ਕਿ ਇੱਥੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ। ਹੁਣ ਜਦੋਂ ਇੰਡਸਟਰੀ ਲੱਗਦੀ ਹੈ, ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਜਿਹੜਾ ਪੰਜਾਬ ਦਾ ਲੇਬਰ ਹੈ ਉਹ ਜ਼ਿਆਦਾ ਮਹਿੰਗਾ ਹੁੰਦਾ, ਉਹ ਜ਼ਿਆਦਾ ਪੈਸੇ ਲੈਂਦਾ। ਜਾਂ ਤਾਂ ਕੋਈ ਸ਼ਰਤ ਰੱਖੀ ਜਾਵੇ ਕਿ ਜਿਹੜਾ ਪੰਜਾਬ ਦਾ ਲੇਬਰ ਹੋਊਗਾ ਉਸ ਨੂੰ ਪੈਸੇ ਉਹਦੇ ਰਹਿਣ ਸੁਭਾਅ ਹੈਗਾ, ਜਿਵੇਂ ਉਹ ਖਰਚ ਤਾਂ ਕਰਦਾ, ਜਿਵੇਂ ਰਹਿੰਦਾ ਸਹਿੰਦਾ,
ਉਹਦੇ ਮੁਤਾਬਕ ਮਿਲੂਗਾ। ਨਹੀਂ ਤਾਂ ਇਹ ਸਾਰੇ ਬਿਹਾਰ ਦੇ, ਇੱਧਰ ਦੇ, ਯੂਪੀ ਦੇ ਬੰਦੇ ਆ ਕੇ ਭਰਤੀ ਹੋ ਜਾਂਦੇ ਹੈ ਔਰ ਪੰਜਾਬ ਦੀ ਸਾਰੀ ਵਾਤਾਵਰਨ ਖਰਾਬ ਕਰਦੇ ਹੈ। ਔਰ ਇਹ ਜਿਹੜਾ ਪੰਜਾਬ ਦਾ ਲੇਬਰ ਹੈ ਉਸ ਨੂੰ ਲੁੱਟ ਕੇ ਲੈ ਜਾਂਦੇ ਹੈ। ਸਾਨੂੰ ਪੰਜਾਬ ਦੇ ਲੇਬਰ ਨੂੰ ਨੌਕਰੀ ਨਹੀਂ ਮਿਲਦੀ ਹੈ। ਪੰਜਾਬ ਦੇ ਲੇਬਰ ਦੀ ਜਿਹੜੀ ਮਿਹਨਤ ਹੈ ਇਹਦੇ ਲਈ ਜਿਵੇਂ ਸਰਕਾਰਾਂ ਨੂੰ, ਮੁਲਾਜ਼ਮਾਂ ਨੂੰ ਪੈਸੇ ਮਿਲਦੇ ਹੈ ਉਸ ਰੇਟ ਦੇ ਨਾਲ ਮਿਲਣ ਤਾਂ ਇੰਡਸਟਰੀ ਲੱਗੇ। ਪਰ ਇੰਡਸਟਰੀ ਲੱਗਣ ਦਾ ਫਾਇਦਾ ਤਾਂ ਹੈ, ਨਾਲੇ ਉਹਦੇ 'ਤੇ ਸਾਡੀ ਬਿਜਲੀ ਖਰਚ ਹੁੰਦੀ ਹੈ। ਅਸੀਂ ਰਾਤਾਂ ਨੂੰ ਇਹ ਪੱਖੇ ਤੋਂ ਬਗੈਰ ਸੌਂਦੇ ਹੈ। ਸਾਨੂੰ ਖੇਤਾਂ ਦੇ ਲਈ ਟਿਊਬਵੈੱਲ ਨਹੀਂ ਚੱਲਦੇ, ਸਾਰੀ ਇੰਡਸਟਰੀ ਤੇ ਬਿਜਲੀ ਖਾ ਜਾਂਦੀ ਹੈ। ਪੰਜਾਬ ਨੂੰ ਫਾਇਦਾ ਨਹੀਂ ਹੈ ਜਿੰਨਾ ਚਿਰ ਸਾਡੇ ਲੇਬਰ ਦੀ ਤਨਖਾਹ ਦੂਸਰੇ ਲੇਬਰ ਦੇ ਨਾਲੋਂ ਜ਼ਿਆਦਾ ਨਹੀਂ ਹੁੰਦੀ ਹੈ। ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਬਾਦਲ ਸਾਹਿਬ ਦੀ ਪਹਿਲਾਂ ਵਜ਼ਾਰਤ ਬਣੀ ਸੀਗੀ, ਇਹਨਾਂ ਨੇ ਕੌਡੀ ਦੇ ਮੈਚ ਇੰਟਰਨੈਸ਼ਨਲ ਪੱਧਰ 'ਤੇ ਸ਼ੁਰੂ ਬੁਲਾਏ ਸੀਗੇ। ਉੱਥੇ ਕੌਡੀ ਖੇਡਣ ਦੀ ਇੰਟਰਨੈਸ਼ਨਲ ਦੀ ਗੱਲ ਕੋਈ ਨਹੀਂ ਸੀਗੀ। ਉੱਥੇ ਸੀਗੀ ਕਿ ਜਿੰਨੇ ਵੀ ਦੁਨੀਆ ਦੇ ਤਕੜੇ ਸਮਗਲਰਸ ਹੈ ਉਹ ਕਬੱਡੀ ਇੰਟਰਨੈਸ਼ਨਲ ਫੈਸਲੇ ਕਰਨ ਦੇ ਲਈ ਇੱਥੇ ਆਉਣ। ਇਸ ਤੋਂ ਬਾਅਦ ਜਦੋਂ ਉਹ ਇੱਥੇ ਆ ਗਏ, ਬਾਦਲ ਸਾਹਿਬ ਤੇ ਇਹਨਾਂ ਦੀ ਵਜ਼ਾਰਤ ਨੇ ਕੈਨੇਡਾ, ਅਮਰੀਕਾ, ਯੂਰਪ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਡਰੱਗਸ ਦਾ ਜਾਲ ਫਸਾਤਾ, ਜਿਹਦੇ ਨਾਲ ਗੈਂਗਸਟਰ ਵੀ ਬਣ ਗਏ। ਹੁਣ ਜਿਹੜਾ ਮਿੱਡੂ ਖੇੜੇ ਕਤਲ ਹੋਇਆ ਉਹਦੇ ਵਿੱਚ ਤਫਤੀਸ਼ ਤਾਂ ਹੋਣੀ ਚਾਹੀਦੀ ਹੈ ਸਰਦਾਰ ਸੁਖਬੀਰ ਸਿੰਘ ਦੀ ਕਿ ਉਹਦਾ ਤਲਕ ਮੂਸੇਵਾਲ ਸਾਹਿਬ ਦੇ ਕਤਲ ਦੇ ਵਿੱਚ ਕੀ ਹੈ, ਕਿਉਂ ਕਰਕੇ ਮਿੱਡੂ ਖੇੜਾ ਬਾਦਲ ਸਾਹਿਬ ਦਾ ਖਾਸ ਸੈਕਟਰੀ ਸੀਗਾ ਤੇ ਖਾਸ ਇਹਨਾਂ ਦਾ ਇੰਟਰਸਟ ਸੀਗਾ ਕਿ ਮੂਸੇਵਾਲ ਦਾ ਜਿਹੜਾ ਬੰਦਾ ਸੀ ਉਹ ਉਹਦੇ ਕਤਲ ਤੋਂ ਬਾਅਦ ਉੱਥੇ ਠਹਿਰਿਆ। ਇਹੀ ਮੂਸੇਵਾਲ ਸਾਹਿਬ ਦਾ ਗੁਨਾਹ ਸੀ ਤੇ ਮੂਸੇਵਾਲ ਸਾਹਿਬ ਨੂੰ ਪਤਾ ਸੀ ਨਹੀਂ ਪਤਾ ਸੀ ਇਹ ਸਾਨੂੰ ਨਹੀਂ ਪਤਾ ਕਿ ਉਸ ਨੇ ਮਿੱਡੂ ਖੇੜੇ 'ਚ ਕੁਝ ਕੀਤਾ ਹੈ ਕਿ ਨਹੀਂ ਕੀਤਾ। ਪਰ ਦੂਸਰੇ ਪਾਸੇ ਹੁਣ ਮੂਸੇਵਾਲ ਸਾਹਿਬ ਦੀ ਤਫਤੀਸ਼ ਸਿਰੇ ਕਿਉਂ ਨਹੀਂ ਚੜ੍ਹ ਰਹੀ? ਕਿਉਂ ਕਰਕੇ ਦਿੱਲੀ ਪੁਲਿਸ ਨੇ ਤੇ ਸੈਂਟਰ ਦੀ ਆਈਬੀ ਨੇ ਪੰਜਾਬ ਨੂੰ ਪਹਿਲਾਂ ਦੱਸਤਾ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ। ਜਦੋਂ ਆਈਬੀ ਤੇ ਦਿੱਲੀ ਨੇ ਪਹਿਲਾਂ ਦੱਸਤਾ ਕਿ ਕਤਲ ਹੋਣ ਵਾਲਾ ਹੈ, ਉਦਣ ਹੀ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਚੀਫ ਮਿਨਿਸਟਰ ਸਾਹਿਬ ਤੇ ਡੀਜੀਪੀ ਨੇ ਵਾਪਸ ਬੁਲਾ ਲਿਆ, ਜਿਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਮੂਸੇਵਾਲ ਸਾਹਿਬ ਨੂੰ ਕਤਲ ਕਰਨਾ ਸੀ ਉਹਨਾਂ ਦਾ ਹੱਥ ਫ੍ਰੀ ਹੋ ਗਿਆ ਕਿ ਹੁਣ ਮੌਕਾ ਹੈ ਇਸ ਨੂੰ ਉਡਾ ਦਿਓ। ਸੋ ਇਹ ਜਿਹੜੀ ਤਫਤੀਸ਼ ਹੈ ਇਹਦੇ 'ਚ ਸਿਆਸੀ ਰੰਗਤ ਜਿੰਨਾ ਚਿਰ ਨਹੀਂ ਆਉਂਦੀ ਉਨਾ ਚਿਰ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ। ਪੰਜਾਬ ਪੁਲਿਸ ਦੇ ਹੱਥ ਪਿੱਛੇ ਵੱਜੇ ਹੋਏ ਹੈ ਕਿਉਂ ਕਰਕੇ ਆਮ ਪਾਰਟੀ ਦੀ ਸਰਕਾਰ ਹੈ। ਆਮ ਪਾਰਟੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਹੈ, ਉਸ ਦਿਨ ਅਗਲੇ ਦਿਨ ਉਹਨਾਂ ਦਾ ਕਤਲ ਹੋ ਜਾਂਦਾ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਤਫਤੀਸ਼ ਸਿਰੇ ਨਹੀਂ ਚੜ੍ਹ ਸਕਦੀ ਕਿਉਂ ਕਰਕੇ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੈ ਤੇ ਬਾਦਲਾਂ ਨੇ ਫੇਰ ਬੀਜੇਪੀ ਦੇ ਨਾਲ ਸੁਲ੍ਹਾ ਕਰ ਲਈ ਹੈ। ਸੈਂਟਰ ਫੇਰ ਨਹੀਂ ਚੱਲਣ ਦਊਗਾ ਤਫਤੀਸ਼ ਨੂੰ ਤੇ ਇਹ ਬਹੁਤ ਕੰਪਲੈਕਸ ਕੇਸ ਹੈ। ਇਸੇ ਤਰ੍ਹਾਂ ਸਰਦਾਰ ਦੀਪ ਸਿੱਧੂ ਦਾ ਵੀ ਕੇਸ ਬਹੁਤ ਗੁੰਝਲਦਾਰ ਹੈ। ਉਹਨੂੰ ਮਾਰਿਆ ਗਿਆ ਕਿਉਂ ਕਰਕੇ ਇਹ ਦੋਨੋਂ ਮੂਸੇਵਾਲ ਤੇ ਸਿੱਧੂ ਨੌਜਵਾਨੀ ਦੇ ਵਿੱਚ ਹੁਣ ਆਪਣੀ ਸੋਚ ਨੂੰ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਆ ਗਏ ਸੀਗੇ।
ਤੇ ਹਕੂਮਤਾਂ ਨਹੀਂ ਸੀ ਚਾਹੁੰਦੀਆਂ ਕਿ ਮੇਰੇ ਬਾਅਦ ਕੋਈ ਵੀ ਨੌਜਵਾਨ ਲੀਡਰ ਇਹੋ ਜਿਹਾ ਉੱਭਰੇ ਜਿਹਦੇ ਵਿੱਚ ਭਿੰਡਰਾਂ ਵਾਲਿਆਂ ਦੀ ਸੋਚ ਪੈਦਾ ਹੋ ਜੇ। ਸੋ ਸਿੱਧੂ ਦਾ ਵੀ ਜਿਹੜਾ ਕਤਲ ਕੀਤਾ ਗਿਆ ਹੈ ਉਹ ਵੀ ਇੱਕ ਬਹੁਤ ਅਜੀਬ ਕਿਸਮ ਦਾ ਕਤਲ ਹੈ, ਜਿਹੜੀ ਇੰਡੀਆ ਦੀ ਕੋਈ ਵੀ ਪੁਲਿਸ ਉਹਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ। ਸਾਡੇ ਕੋਲੇ ਰਵਾਇਤ ਹੈ ਕਿ ਜਦੋਂ ਲੈਬਨਾਨ ਦਾ ਪ੍ਰਾਈਮ ਮਿਨਿਸਟਰ ਹਰਾਰੇ ਦਾ ਕਤਲ ਹੋਇਆ ਸੀਗਾ, ਉਸ ਵੇਲੇ ਲੈਬਨਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਦੇ ਉੱਤੇ ਇਤਬਾਰ ਨਹੀਂ ਸੀ। ਫਿਰ ਹਰਾਰੇ ਪ੍ਰਾਈਮ ਮਿਨਿਸਟਰ ਦੇ ਕਤਲ ਦੀ ਤਫਤੀਸ਼ UN ਨੇ ਕਰਾਈ ਸੀਗੀ। ਦੂਸਰੇ ਪਾਸੇ ਸਾਡੇ ਕੋਲੇ ਉਹ ਵੀ ਉਦਾਹਰਣ ਹੈਗਾ ਕਿ ਨਾਲ ਦੇ ਮੁਲਕ ਪਾਕਿਸਤਾਨ ਦਾ ਬੇਨਜ਼ੀਰ ਭੁੱਟੋ ਦਾ ਕਤਲ ਹੋ ਗਿਆ ਸੀਗਾ। ਜਿਹੜੇ ਲੋਕ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਸਾਡੀ ਸਰਕਾਰ ਇਸ ਕਤਲ ਨੂੰ ਸਹੀ ਤਰ੍ਹਾਂ ਕੱਢੂਗੀ। ਫਿਰ ਉਹਦੀ ਤਫਤੀਸ਼ UN ਤੋਂ ਕਰਵਾਈ ਗਈ ਸੀ। ਅਸੀਂ ਸਮਝਦੇ ਹਾਂ ਕਿ ਮੂਸੇਵਾਲ ਸਾਹਿਬ ਦਾ ਤੇ ਸਿੱਧੂ ਦਾ ਜਿਹੜੀ ਤਫਤੀਸ਼ ਹੈ ਇਹ ਇੰਟਰਨੈਸ਼ਨਲ ਪੱਧਰ ਤੇ ਹੋਏ ਤਾਂ ਸੱਚ ਦੇ ਨਾਲ ਸੱਚ ਨਿਕਲੂਗਾ, ਨਹੀਂ ਤਾਂ ਜਿਵੇਂ 1984 ਦੇ ਬਲੂ ਸਟਾਰ ਬਾਅਦ ਜਿਹੜੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਹੈ ਉਹਦਾ ਅਜੇ ਤੱਕ ਕੋਈ ਵੀ ਸਾਨੂੰ ਜਵਾਬ ਹਕੂਮਤ ਨੇ ਨਹੀਂ ਦਿੱਤਾ। ਤੇ ਦੋਨਾਂ ਦੇ ਜਿਹੜੇ ਕਤਲ ਹੈ ਇਹ ਵੀ ਖਾਧੇ ਪੀਤੇ ਜਾਣਗੇ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਇੰਟਰਨੈਸ਼ਨਲ ਜਿੰਨਾ ਚਿਰ ਤਫਤੀਸ਼ ਨਹੀਂ ਹੁੰਦੀ ਉਨਾ ਚਿਰ ਇਹ ਲੋਕ ਫੜੇ ਨਹੀਂ ਜਾਣੇ ਹੈਗੇ, ਕਿਉਂ ਕਰਕੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ, ਸਿੱਧੂ ਦੇ ਕਤਲ ਦੇ ਵਿੱਚ ਸੈਂਟਰ ਦਾ ਵੀ ਹੱਥ ਹੈ। ਤੁਹਾਨੂੰ ਪਤਾ ਹੋਊਗਾ, ਸ਼ਾਇਦ ਤੁਸੀਂ ਸਾਰੇ ਵੱਡੇ ਜਰਨਲਿਸਟ ਹੋ, ਇੱਕ ਬਹੁਤ ਵੱਡਾ ਜਰਨਲਿਸਟ ਸੀਗਾ ਜਿਹੜਾ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਸੀਗਾ, ਪੜ੍ਹ ਕੇ ਆਇਆ ਸੀਗਾ। ਇੱਕ ਬਤੌਰ ਜਰਨਲਿਸਟ ਬਣ ਕੇ ਦਿੱਲੀ ਲੱਗਿਆ ਹੋਇਆ ਸੀਗਾ ਬਾਹਰ ਦੇ ਪੇਪਰ ਦੀ। ਉਹਨੂੰ ਜਦੋਂ ਪਤਾ ਲੱਗਿਆ ਕਿ ਚਿਦੰਬਰਮ ਮਿਨਿਸਟਰ ਆਫ ਸਟੇਟ ਫॉर ਸਿਕਿਉਰਿਟੀ ਹੈ ਰਾਜੀਵ ਗਾਂਧੀ ਦੇ ਥੱਲੇ, ਉਸ ਨੇ ਤਫਤੀਸ਼ ਕਰਕੇ ਸਹੀ ਹਵਾਈ ਜਹਾਜ਼ਾਂ ਦੇ ਵਿੱਚ ਆਇਆ ਜਿਹੜਾ ਇਸਤੇਮਾਲ ਕੀਤਾ ਗਿਆ, ਜਿਹੜੇ ਕਾਊਂਟਰ ਸਿੱਖਾਂ ਮਿਲੀਟੈਂਟਸ ਦੇ ਖਿਲਾਫ ਬਲੈਕ ਕੈਟਸ ਕੀਤੇ ਗਏ ਸੀ, ਉਹਨਾਂ ਦੀ ਟ੍ਰੇਨਿੰਗ ਕੀਤੀ ਗਈ ਬਾਬਾ ਬਿਰਸਾ ਸਿੰਘ ਦੇ ਡੇਰੇ 'ਚ ਦਿੱਲੀ 'ਚ। ਉਹਨਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਕੱਪੜੇ ਪਹਿਨਣੇ ਹੈ, ਕਿਵੇਂ ਲੋਕਾਂ ਨੂੰ ਸਾਡੇ ਫਰੀडम ਫਾਈਟਰਸ ਦੇ ਨਾਲ ਨਫ਼ਰਤ ਹੋਣ ਦੇ ਲਈ ਉਹ ਘਰ ਦੀਆਂ ਬੀਬੀਆਂ ਦੇ ਨਾਲ ਵੀ ਮਾੜੇ ਤਲਕਾਤ ਰੱਖਣ ਲੱਗ ਪਏ, ਜਿਹਦੇ ਨਾਲ ਪਬਲਿਕ ਇਹ ਤਾਂ ਜਿਹੜੇ ਹੈਗੇ ਹੈ ਖਾਲਿਸਤਾਨੀ, ਇਹਨਾਂ ਦਾ ਕੈਰੈਕਟਰ ਠੀਕ ਨਹੀਂ ਹੈ। ਇਸ ਤਰ੍ਹਾਂ ਖਾਲਿਸਤਾਨ ਦੀ ਜਿਹੜਾ ਜਰਨਲਿਸਟ ਸੀਗਾ ਤੇ ਉਸ ਨੂੰ ਮਰਵਾਇਆ ਗਿਆ ਸੀ। ਮੈਂ ਪਿੱਟ ਕੇ ਹਟ ਗਿਆ। ਸਾਰੇ ਜਿੰਨੀਆਂ ਵੀ ਜਰਨਲਿਸਟ ਦੀਆਂ ਬੋਡੀਜ਼ ਹੈਗੀਆਂ ਨਿਊਯਾਰਕ 'ਚ ਨਾਸੀ ਭਗਤ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀਗਾ, ਉਸ ਨੂੰ ਸੈਂਟਰ ਦੀ ਏਜੰਸੀ ਨੇ ਮਰਵਾ ਦਿੱਤਾ ਸੀ। ਜਿਹੜੀ ਸਾਡੀ ਰॉ ਸੀਕ੍ਰੇਟ ਏਜੰਸੀ ਹੈ ਇਹਦੇ ਕੋਲੇ ਮਿਲਟਰੀ ਦਸਤੇ ਵੀ ਹੈਗੇ ਹੈ ਜਿਹੜੇ ਰਿਕਰੂਟ ਹੁੰਦੇ ਹੈ ਤਿੱਬਤੀਆਂ ਦੇ ਨਾਲ। ਉਹਨਾਂ ਦੇ ਵਿੱਚ ਤਿੱਬਤੀਆਂ ਨੂੰ ਰਿਕਰੂਟ ਕੀਤਾ ਜਾਂਦਾ ਹੈ। ਦੇਹਰਾਦੂਨ ਦੇ ਕੋਲੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੇ ਹਿੱਸਾ ਵੀ ਲਿਆ ਸੀਗਾ ਬਲੂ ਸਟਾਰ ਦੇ ਵਿੱਚ, ਪਰ ਫਿਰ ਮਿਲਟਰੀ ਨੇ ਕਿਹਾ ਕਿ ਇਹ ਇਹਨਾਂ ਦਾ ਕੰਮ ਨਹੀਂ ਹੈ। ਜਿਹੜੀ ਰॉ ਦਾ ਮਿਲਟਰੀ ਵਿੰਗ ਕਿਉਂ ਹੈ? ਇਹ ਇਸੇ ਕੰਮ ਦੇ ਲਈ ਹੈ ਕਿ ਜਿੱਥੇ ਜਿੱਥੇ ਤੁਸੀਂ ਕੰਮ ਇਹੋ ਜਿਹੇ ਕਰਾਉਣੇ ਹੈ ਤੁਹਾਡਾ ਮਿਲਟਰੀ ਵਿੰਗ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ ਹੈਗੀ ਹੈ ਜਿਹੜਾ ਜਰਨਲਿਸਟ ਦਾ ਤੇ ਇਹ ਮੂਸੇਵਾਲ ਤੇ ਸਿੱਧੂ ਦੇ ਕਤਲ ਹੋਏ ਹੈ।
ਸਾਡੀ ਅਮਦਾਦ ਸਾਰੇ ਬੰਦੀ ਸਿੱਖਾਂ ਨੇ ਕੀਤੀ ਹੈ। ਹਵਾੜਾ ਸਾਹਿਬ ਨੇ, ਤਾਰਾ ਨੇ, ਭੌਰਾ ਸਾਹਿਬ ਨੇ, ਸਾਰਿਆਂ ਨੇ ਕੀਤੀ ਹੈ। ਜਿਹੜੇ ਸਿੱਖ ਛੁੱਟ ਕੇ ਆਏ ਹੈ, ਜਿਹੜੇ ਫੌਜੀ ਹੈ ਧਰਮੀ, ਉਹਨਾਂ ਦਾ ਮੈਂ ਬਹੁਤ ਰਿਣੀ ਹੈ। ਤੇ ਅਸੀਂ ਕਹਿੰਦੇ ਹਾਂ ਕਿ ਜਿਵੇਂ ਰਾਜੀਵ ਗਾਂਧੀ ਦਾ ਕਾਤਲ ਸੁਪਰੀਮ ਕੋਰਟ ਨੇ ਹੁਣ ਛੱਡਤਾ ਹੈ, ਇਹ ਸਿੱਖ 30 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੈ ਤੇ ਇਹਨਾਂ ਦੀ ਰਿਹਾਈ ਇੱਕਦਮ ਹੋਣੀ ਚਾਹੀਦੀ ਹੈ। ਇਹ ਇੱਕ ਇੰਟਰਨੈਸ਼ਨਲ ਪੱਧਰ ਦਾ ਸਵਾਲ ਸਿੱਖਾਂ ਦੇ ਵਿੱਚ ਪੈਦਾ ਹੋ ਗਿਆ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਦੀ ਰਿਹਾਈ ਹੋ ਸਕਦੀ ਹੈ, ਫਿਰ ਸਿੱਖਾਂ ਨੇ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਹੈਗੀ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਪਾਣੀਆਂ ਦਾ ਹੈ ਕਿ ਇਹ ਮਿਨੋਰਿਟੀ ਦਾ ਸੂਬਾ ਹੈ, ਇਹਦਾ ਬਗੈਰ ਕੌਨਸਟੀਟਿਊਸ਼ਨਲ ਤਰੀਕੇ ਤੋਂ ਇਹਨਾਂ ਦਾ ਪਾਣੀ ਲਿਆ ਜਾਵੇ, ਇਹਨਾਂ ਦੇ ਬੰਦੇ ਬੰਦ ਕੀਤੇ ਜਾਣ 30 ਸਾਲ, ਜਿਹੜਾ ਕੋਈ ਕਾਨੂੰਨ ਨਹੀਂ ਹੈ। ਹੁਣ ਜਿਹੜਾ ਮੈਂ ਬਹੁਤ ਰੌਲਾ ਪਾਇਆ ਸੀਗਾ, ਇੱਕ ਜਿਹੜਾ ਆਦਿਵਾਸੀ ਸੀ ਫਾਦਰ ਸਟੇਨ ਸਵਾਮੀ, ਉਹ ਈਸਾਈਆਂ ਦਾ ਪ੍ਰਚਾਰ ਕਰਦਾ ਸੀ ਕਬੀਲਿਆਂ ਦੇ ਵਿੱਚ, ਆਦਿਵਾਸੀਆਂ ਦੇ ਵਿੱਚ। ਉਹਨੂੰ ਫੜ ਲਿਆ ਸੀ, ਉਸ ਨੂੰ ਦਵਾਈ ਬੂਟੀ ਨਹੀਂ ਦਿੱਤੀ, ਉਹ ਜੇਲ੍ਹ ਦੇ ਵਿੱਚ ਮਾਰਿਆ ਗਿਆ ਸੀਗਾ। ਤੇ ਹੁਣ ਕਬੀਲਿਆਂ ਦੀ ਪ੍ਰੈਜ਼ੀਡੈਂਟ ਸ਼ਾਇਦ ਸਾਡੀ ਅਗਲੀ ਬਣੇ। ਮੈਂ ਉਸ ਨੂੰ ਲਿਖਿਆ ਹੈ ਕਿ ਜਿਹੜੇ ਕਬੀਲੇ ਹੈ, ਜਦੋਂ ਆਰੀਅਨ ਆਏ ਹੈ ਉਦੋਂ ਇਹ ਸਾਰੇ ਲੋਕ ਤਿੱਤਰ ਬਿੱਤਰ ਹੋ ਗਏ ਸੀਗੇ। ਜਿਹੜੇ ਇੱਥੋਂ ਦੇ ਅਸਲੀ ਵਾਸੀ ਸੀ, ਇਹ ਸੈਂਟਰਲ ਇੰਡੀਆ ਦੇ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਪਏ। ਇਹ ਆਦਿਵਾਸੀ ਲੋਕ ਜੰਗਲਾਂ 'ਚ ਰਹਿੰਦੇ ਹੈ, ਪਰ ਜਿਹੜੇ ਰਿਚ ਤੇ ਅਮੀਰ ਬਿਜ਼ਨਸਮੈਨ ਨੇ ਲਾਲੇ ਸਾਡੇ, ਜੰਗਲਾਂ ਦੇ ਵਿੱਚ ਸੋਮੇ ਬਹੁਤ ਹੈ, ਸੋਨਾ ਚਾਂਦੀ ਪਾਣੀ ਲੱਕੜ ਸਾਰਾ ਕੁਛ। ਉਹ ਕੋਲਾ ਉਹਨਾਂ ਦੇ ਖਾਣ ਬਣਾਉਣਾ ਚਾਹੁੰਦੇ ਹੈ ਤੇ ਉਹਨਾਂ ਨੂੰ ਕੱਢਣਾ ਚਾਹੁੰਦੇ ਹੈ। ਤੇ ਗੌਰਮੈਂਟ ਦੇ ਉੱਤੇ ਪ੍ਰੈਸ਼ਰ ਹੈ ਕਿ ਇਹ ਆਦਿਵਾਸੀਆਂ ਨੂੰ ਬਾਹਰ ਕੱਢੋ। ਆਦਿਵਾਸੀਆਂ ਦੀ ਜ਼ਿੰਦਗੀ ਜੰਗਲ ਦੇ ਨਾਲ ਹੈ, ਉਹ ਜੰਗਲ ਦੇ ਨਾਲ ਪ੍ਰੇਮ ਕਰਦੇ ਹੈ, ਉੱਥੋਂ ਹੀ ਖਾਂਦੇ ਪੀਂਦੇ ਹੈ, ਉਹੀ ਉਹਨਾਂ ਦਾ ਮਜ਼ਹਬ ਹੈ। ਜਿਹੜੀ ਪ੍ਰਕਿਰਤੀ ਹੈ, ਉਹਨਾਂ ਦਾ ਮਜ਼ਹਬ ਪ੍ਰਕਿਰਤੀ ਹੈ, ਨੇਚਰ ਹੈ। ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਹੈ, ਉਹ ਨਹੀਂ ਬਣਨਾ ਚਾਹੁੰਦੇ। ਤੇ ਉਹਨਾਂ ਨੂੰ ਜੰਗਲਾਂ 'ਚੋਂ ਖਾਲੀ ਕਰਨ ਦੇ ਲਈ ਉਹਨਾਂ ਨੂੰ ਕਹਿ ਦਿੰਦੇ ਹੈ ਨਕਸਲਾਈਟ ਹੈ, ਇਹ ਮਾਓਵਾਦੀ ਹੈ। ਮਾਓਵਾਦੀ ਕਹਿ ਕੇ, ਨਕਸਲਾਈਟ ਕਹਿ ਕੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਹੈ। ਉਹ ਕੋਈ ਨਕਸਲਾਈਟ ਨਹੀਂ ਹੈ, ਕੋਈ ਮਾਓਵਾਦੀ ਨਹੀਂ ਹੈ। ਜਿਵੇਂ ਆਪਣਾ ਸਟੈਨ ਸਵਾਮੀ ਜੀ ਸੀਗੇ ਪਾਦਰੀ, ਉਹ ਬਿਲਕੁਲ ਤੁਹਾਡੇ ਵਰਗੇ ਬੰਦੇ ਹੈ, ਪਰ ਉਹਨਾਂ ਨੂੰ ਕਹਿੰਦੇ ਹੈ ਨਕਸਲਾਈਟ ਹੈ, ਮਾਓਵਾਦੀ ਹੈ, ਤੇ ਉਹਨਾਂ ਨੂੰ ਪੈਰਾਮਿਲਟਰੀ ਫੋਰਸਿਸ ਮਾਰ ਦਿੰਦੀਆਂ। ਹੁਣ ਅਸੀਂ ਸਮਝਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਇੱਕ ਕਬੀਲਨ ਬਣ ਰਹੀ ਹੈ ਤਾਂ ਇਹ ਕੰਮ ਇਹ ਖਤਮ ਹੋਊਗਾ। ਮਿਜ਼ੋਰਮ ਦੇ ਵਿੱਚ ਵੀ ਤੇ ਨਾਗਾਲੈਂਡ ਦੇ ਵਿੱਚ ਵੀ ਜਿਹੜੇ ਕਬੀਲੇ ਹੈ ਉਹਨਾਂ ਨੂੰ ਗਲਤ ਕਹਿ ਕੇ ਸਰਕਾਰਾਂ ਮਰਵਾ ਦਿੰਦੀਆਂ। ਤੇ ਕਸ਼ਮੀਰ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਹੈ। ਐਫਸਪਾ ਜਿਹੜਾ ਕਾਨੂੰਨ ਹੈ ਉਹਦੇ ਹੇਠ ਸਿਕਿਉਰਿਟੀ ਫੋਰਸਿਸ ਕਿਸੇ ਨੂੰ ਮਾਰ ਸਕਦੀਆਂ, ਕਿਸੇ ਨੂੰ ਲੂਲਾ ਕਰ ਸਕਦੀਆਂ, ਕਿਸੇ ਦੇ ਨਾਲ ਜਬਰ ਜਨਾਹ ਕਰ ਸਕਦੀਆਂ, ਕਿਸੇ ਨੂੰ ਫੜ ਕੇ 6-6 ਸਾਲ ਰੱਖ ਸਕਦੀਆਂ, ਪਰ ਉਹਦੀ FIR ਨਹੀਂ ਕੱਟੀ ਜਾਂਦੀ। ਉਹ ਖੁੱਲ੍ਹੀ ਛੁੱਟੀ ਹੈ ਸਿਕਿਉਰਿਟੀ ਨੂੰ। ਹੁਣ ਮੁਸਲਮਾਨਾਂ ਦਾ ਸਾਡੇ ਇੰਡੀਆ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ। ਜਿੱਥੇ ਹਕੂਮਤ ਦਾ ਦਾਅ ਲੱਗਦਾ ਹੈ, ਇਹਨਾਂ ਦੀਆਂ ਕਾਲੋਨੀਆਂ ਦੇ ਉੱਤੇ ਬੁਲਡੋਜ਼ਰ ਫੇਰ ਦਿੰਦੇ ਹੈ, ਗਰੀਬਾਂ ਦੀਆਂ ਬਸਤੀਆਂ ਦੇ ਉੱਤੇ। ਮੱਧ ਪ੍ਰਦੇਸ਼ 'ਚ ਵੀ ਹੋ ਰਿਹਾ ਹੈ, ਹਰਿਆਣੇ 'ਚ ਵੀ ਹੋ ਰਿਹਾ ਹੈ।
ਦਿੱਲੀ 'ਚ ਵੀ ਹੋ ਰਿਹਾ ਹੈ, यूपी 'ਚ ਵੀ ਹੋ ਰਿਹਾ ਹੈ। ਔਰ ਜਿਹੜੇ ਮੁਸਲਮਾਨਾਂ ਨੇ ਪ੍ਰੋਟੈਸਟ ਕੀਤਾ ਕਿ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਮਿਸ ਸ਼ਰਮਾ ਨੇ ਬੀਜੇਪੀ RSS ਦੀ ਜਿਹੜੀ ਬੁਲਾਰਣ ਸੀਗੀ, ਉਹਦੇ ਉੱਤੇ ਜਿਹੜੇ ਵੀ ਮੁਸਲਮਾਨਾਂ ਨੇ ਮੁਜ਼ਾਹਰੇ ਕੱਢੇ ਹੈ, ਉਹਨਾਂ ਦੇ ਵੀ ਘਰ ਬੁਲਡੋਜ਼ਰਾਂ ਨਾਲ ਢਾਏ ਗਏ ਹੈ। ਅਤੇ ਅਮਰੀਕਾ ਦਾ ਲਿਖਾਰੀਆਂ ਲਈ, ਤੁਹਾਡੇ ਫੋਟੋਗ੍ਰਾਫਰਸ ਦੇ ਲਈ ਸਭ ਤੋਂ ਵੱਡਾ ਤਗਮਾ ਪੁਲਿਟਜ਼ਰ ਪ੍ਰਾਈਜ਼, ਪੁਲਿਟਜ਼ਰ PULITZER, ਇਹਦਾ ਬਹੁਤ ਪ੍ਰੈਸਟੀਜ ਹੁੰਦਾ। ਇੱਕ ਸੇਮੋਰ ਹਰਸ਼ ਸੀਗਾ ਲਿਖਾਰੀ, ਜਿਹਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਸੀ। ਉਹਨੇ ਰਿਸਰਚ ਕਰਕੇ ਕਿਹਾ ਸੀ ਕਿ ਜਿਹੜਾ ਪ੍ਰਾਈਮ ਮਿਨਿਸਟਰ ਤੁਹਾਡਾ ਇੰਡੀਆ ਦਾ ਮੋਰਾਰਜੀ ਦੇਸਾਈ, ਇਹ CIA ਦਾ ਏਜੰਟ ਹੈ ਅਤੇ ਇੰਨੇ $1000 CIA ਇਹਨੂੰ ਹਰੇਕ ਸਾਲ ਦਿੰਦੀ ਹੈ। ਮੋਰਾਰਜੀ ਦੇਸਾਈ ਸ਼ਿਕਾਗੋ ਅਮਰੀਕਾ ਗਏ, ਉਹਨਾਂ ਨੇ ਮੁਕੱਦਮਾ ਕੀਤਾ ਕਿ ਇਹ ਗਲਤ ਸੇਮੋਰ ਹਰਸ਼ ਨੇ ਕਿਤਾਬ ਲਿਖੀ ਹੈ, ਪਰ ਅਦਾਲਤ ਨੇ ਕਿਹਾ ਬਿਲਕੁਲ ਪੱਤਰਾ ਇਹਦਾ ਜਿਹੜਾ ਤੇਰੇ ਖਿਲਾਫ ਲਿਖਿਆ ਸੱਚ ਹੈ, ਅਤੇ ਮੋਰਾਰਜੀ ਦੇਸਾਈ ਦਾ ਮੁਕੱਦਮਾ ਫੇਲ ਕੀਤਾ ਗਿਆ ਸੀ। ਹੁਣ ਸਾਡੀ ਇੱਕ ਕਸ਼ਮੀਰ ਦੀ BP ਹੈ, ਉਹਦਾ ਨਾਂ ਹੈ ਸਿਨਾ ਮੱਟੂ। ਉਹ ਫੋਟੋਗ੍ਰਾਫਰ ਹੈ, ਤੁਹਾਡੇ ਵਰਗੀ ਜਰਨਲਿਸਟ ਹੈ। ਉਸ ਨੂੰ ਪਹਿਲੀ ਵਾਰੀ ਪੁਲਿਟਜ਼ਰ ਪ੍ਰਾਈਜ਼ ਅਮਰੀਕਾ ਨੇ ਦਿੱਤਾ। ਸਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਇੰਡੀਆ ਦੇ ਇੱਕ ਬੀਬੀ ਨੌਜਵਾਨ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਹੈਗਾ। ਪਰ ਉਹ ਪੈਰਿਸ ਜਾ ਰਹੀ ਸੀ ਇੱਕ ਕਾਨਫਰੰਸ ਦੇ ਲਈ, ਉਸ ਨੂੰ ਏਅਰਪੋਰਟ ਤੋਂ ਅੱਗੇ ਜਾਣ ਨਹੀਂ ਦਿੱਤਾ ਕਿ ਤੇਰੀ ਜੰਮੂ ਕਸ਼ਮੀਰ ਨੇ ਕਿਹਾ ਕਿ ਇਹਨੂੰ ਬਾਹਰ ਨਹੀਂ ਜਾਣ ਦੇਣਾ। ਇਹੋ ਜਿਹਾ ਜਿਹੜਾ ਜ਼ੁਲਮ ਮੁਸਲਮਾਨਾਂ ਦੇ ਉੱਤੇ ਹੋ ਰਿਹਾ ਹੈ, ਹਜ਼ਰਤ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ, ਸਰਕਾਰ ਨੇ ਮਾਫੀ ਨਹੀਂ ਮੰਗੀ ਹੈਗੀ, ਜਦ ਕਿ ਉਹ RSS ਅਤੇ BJP ਪਾਰਟੀ ਦੀ ਬੁਲਾਰਣ ਹੈ। ਇਹ ਕੰਮ ਬਹੁਤ ਇੰਡੀਆ ਦੀ ਫੋਰਨ ਪਾਲਿਸੀ ਨੂੰ ਫਸਾਊਗਾ। ਜਿੰਨਾ ਵੀ ਤੇਲ ਅਰਬ ਮੁਸਲਿਮ ਕੰਟਰੀਜ਼ ਤੋਂ ਆਉਂਦਾ ਹੈ, ਉਹਦੇ ਉੱਤੇ ਨਾਕੇ ਲੱਗ ਜਾਣਗੇ, ਫਿਰ ਅਸੀਂ ਤੇਲ ਪਿੱਛੋਂ ਪਛਤਾਵਾਂਗੇ। ਇਹ ਸੈਕੂਲਰ ਸਰਕਾਰ ਮੋਦੀ ਦੀ ਬਿਲਕੁਲ ਨਹੀਂ ਹੈ, ਇਹ ਹਿੰਦੂਤਵਾ ਦੀ ਸਰਕਾਰ ਹੈ ਅਤੇ ਇਹ ਹਿੰਦੂ ਰਾਸ਼ਟਰ ਇੱਥੇ ਕਾਇਮ ਕਰਨਾ ਚਾਹੁੰਦੀ ਹੈ, ਜਿਹਦੇ ਖਿਲਾਫ ਅਸੀਂ ਹੈਗੇ ਹੈ ਅਤੇ ਜਿਹਦੇ ਖਿਲਾਫ ਤੁਸੀਂ ਮੈਨੂੰ ਫਤਵਾ ਦਿੱਤਾ ਹੈ। ਕਿਉਂ ਕਰਕੇ ਬਹੁਤ ਵੱਡੀਆਂ ਪਾਰਟੀ, ਆਲ ਇੰਡੀਆ, ਆਲ ਵਰਲਡ ਫੇਮਸ ਕਾਂਗਰਸ ਪਾਰਟੀ, BJP, RSS, ਆਮ ਪਾਰਟੀ, ਬਾਦਲ ਦਲ ਨੂੰ ਇੱਕ ਛੋਟੇ ਜਿਹੇ ਆਦਮੀ ਨੇ ਬਾਈ ਇਲੈਕਸ਼ਨ ਦੇ ਵਿੱਚ ਹਰਾਤਾ, ਜਦ ਕਿ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਕਦੇ ਹਾਰ ਨਹੀਂ ਸਕਦੀ ਹੈ। ਇਹ ਜਿਹੜਾ ਗੁੱਸਾ ਲੋਕਾਂ ਦਾ ਉਹ ਨਿਕਲਿਆ ਹੈ, ਇਹ ਜਿਹੜੀਆਂ ਇੰਡੀਆ ਦੀਆਂ ਪਾਰਟੀਆਂ ਹੈ, ਜਿਹੜਾ ਇੱਥੋਂ ਦੀ ਕੌਨਸਟੀਟਿਊਸ਼ਨ ਤਬਦੀਲ ਕਰਨਾ ਚਾਹੁੰਦੀ ਹੈ ਅਤੇ ਇੱਥੇ ਹਿੰਦੂ ਰਾਸ਼ਟਰ ਲਗਾਉਣਾ ਚਾਹੁੰਦੀ ਹੈ। ਅਤੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਬੰਦੀ ਹੈਗੇ ਕਸ਼ਮੀਰੀ ਸ਼ਬੀਰ ਸ਼ਾਹ ਅਤੇ ਯਸੀਨ ਮਲਿਕ, ਉਹ ਬਿਲਕੁਲ ਇਨੋਸੈਂਟ ਹੈਗੇ ਹੈ, ਉਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਉਹਨਾਂ ਨੂੰ ਵੀ ਰਿਹਾ ਸਿੱਖ ਕੈਦੀਆਂ ਦੇ ਨਾਲ ਕਰ ਦੇਣਾ ਚਾਹੀਦਾ। ਹੁਣ ਇੱਕ ਪਰੰਪਰਾ ਬਣੀ ਹੈ ਸਿੱਖਾਂ ਦੀ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਕੈਦ ਦੇ ਵਿੱਚ ਸੀਗੇ, ਬਾਦਸ਼ਾਹ ਜਹਾਂਗੀਰ ਨੇ ਹੁਕਮ ਦਿੱਤਾ ਕਿ 6ਵੇਂ ਪਾਤਸ਼ਾਹ ਨੂੰ ਰਿਹਾ ਕੀਤਾ ਜਾਵੇ, ਪਰ 6ਵੇਂ ਪਾਤਸ਼ਾਹ ਨੇ ਕਿਹਾ ਮੇਰੇ ਨਾਲ 52 ਹਿੰਦੂ ਰਾਜੇ ਕੈਦ ਕੱਟ ਰਹੇ ਹੈ, ਜਿੰਨਾ ਚਿਰ ਉਹਨਾਂ ਦੀ ਰਿਹਾਈ ਦਾ ਆਰਡਰ ਨਹੀਂ ਆਉਂਦਾ ਉਨਾ ਚਿਰ ਮੈਂ ਰਿਹਾਈ ਨਹੀਂ ਲੈਣੀ। ਬਾਦਸ਼ਾਹ ਜਹਾਂਗੀਰ ਨੇ ਕਿਹਾ ਕਿ 52 ਦੇ 52 ਹਿੰਦੂ ਰਾਜੇ ਰਿਹਾ ਹੋਣਗੇ ਮਹਾਰਾਜ ਦੇ ਨਾਲ। ਫਿਰ ਜਦੋਂ ਕਸ਼ਮੀਰੀ ਪੰਡਤਾਂ ਦੇ ਜਨੇਊ ਜ਼ਬਰਦਸਤੀ ਔਰੰਗਜ਼ੇਬ ਲਾ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜਨੇਊ ਨਹੀਂ ਸੀ ਪਹਿਨਦੇ,
ਪਹਿਲੀ ਪਾਤਸ਼ਾਹੀ ਨੇ ਇਹਨੂੰ ਖਤਮ ਕਰਤਾ ਸੀ, ਪਰ ਜਿਹੜਾ ਜ਼ੁਲਮ ਪੰਡਤਾਂ ਦੇ ਖਿਲਾਫ ਹੋ ਰਿਹਾ ਸੀ ਉਹਦੇ ਬਦਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਪਰ ਅੱਜ ਹਿੰਦੂਆਂ ਦਾ ਰਾਜ ਹੈ, ਤੇ ਹੁਣ ਤੁਸੀਂ ਦੱਸੋ ਕਿ ਹਿੰਦੂਆਂ ਦਾ ਵਤੀਰਾ ਸਿੱਖਾਂ ਦੇ ਨਾਲ ਉਹੋ ਜਿਹਾ ਹੈਗਾ ਜਿਹੜਾ ਸਾਡੇ ਗੁਰੂਆਂ ਨੇ ਉਹਨਾਂ ਦੇ ਲਈ ਕੀਤਾ? ਬਿਲਕੁਲ ਨਹੀਂ। ਸਾਡੀ ਇਹ ਬਿਲਕੁਲ ਸਾਡੇ ਉੱਤੇ ਦੋਸ਼ ਲਾਈ ਜਾਂਦੇ है, सारा कुछ लाई जाते है कि मान जीता है, ये तो भिंडरावाले की बात करता है, ये खालिस्तान पार्लियामेंट में करूँगा। ਇਹੋ ਜਿਹੇ ਟੈਲੀਵਿਜ਼ਨਾਂ ਦੇ ਉੱਤੇ ਗੱਲਾਂ ਹੋ ਰਹੀ ਹੈ, ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਪਰ ਮੈਂ ਪੁੱਛਦਾ, ਜਦੋਂ ਗੁਰੂਆਂ ਨੇ ਤੁਹਾਡੇ ਲਈ ਜਾਨਾਂ ਦੇਤੀਆਂ, ਤੁਹਾਡੀ ਰਿਹਾਈ ਦੇ ਲਈ ਕਹਿਤਾ ਕਿ 52 ਹਿੰਦੂ ਰਾਜਿਆਂ ਨੂੰ ਛੱਡੋ, ਤੇ ਹੁਣ ਹਿੰਦੂਆਂ ਨੂੰ ਕੀ ਹੋ ਗਿਆ ਕਿ ਸਾਡੇ ਨਾਲ ਦੁਸ਼ਮਣੀ ਪਾਈ ਹੋਈ ਹੈ? 1947 ਚ ਗਾਂਧੀ ਨਹਿਰੂ ਮੰਨ ਗਏ ਕਿ ਪੰਜਾਬ ਦੇ 2 ਹਿੱਸੇ ਕੀਤੇ ਜਾਣ, ਤੇ ਉਦੋਂ ਕਿਉਂ ਨਹੀਂ ਸੀ ਨਾ ਕਰ ਸਕਦੇ ਕਿ ਪੰਜਾਬ ਦੇ 2 ਹਿੱਸੇ ਨਹੀਂ ਹੋਣਗੇ? ਸੋ ਮੇਰਾ ਮਤਲਬ ਹੈ ਕਿ ਇਹ ਹਿੰਦੂ ਨੂੰ ਆਪਣਾ ਰਵੱਈਆ ਹੁਣ ਚੇਂਜ ਕਰਨਾ ਪਊਗਾ ਜੇ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ। ਜਿਹੜੀ ਵੱਧ ਗਿਣਤੀ ਹੁੰਦੀ ਹੈ ਉਹ ਘੱਟ ਗਿਣਤੀ ਨੂੰ ਨਾਲ ਲੈ ਕੇ ਚੱਲਦੀ ਹੈ। ਜੇ ਉਹ ਕਹੇ ਕਿ ਘੱਟ ਗਿਣਤੀ ਸਾਡੇ ਨਾਲ ਚੱਲੇ, ਫਿਰ ਉਹ ਘੱਟ ਗਿਣਤੀ ਰਹਿੰਦੀ ਹੋਈ ਨਹੀਂ, ਉਹ ਵੱਧ ਗਿਣਤੀ ਹੋ ਜਾਂਦੀ ਹੈ। ਸੋ ਆਹ ਚੀਜ਼ਾਂ ਮੈਂ ਕਹਿਣੀਆਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਤਕੜੀ ਤੁਹਾਡੀ ਪ੍ਰੈਸ ਹੈ। ਤੇ ਹੁਣ ਮੈਂ ਇਨਵਾਈਟ ਕਰਦਾ ਕਿ ਜੇ ਤੁਸੀਂ ਮੈਨੂੰ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਉਹ ਐਵੇਂ ਜਿਵੇਂ ਹਿਰਨ ਚਟਾਲਾ ਖਾ ਕੇ ਨਾ ਮੋਢੇ ਮਾਰਨ ਲੱਗ ਪੈਂਦੇ ਹੈ। ਬਾਦਲ ਕੇ ਇਸ ਤਰ੍ਹਾਂ ਮੋਢੇ ਮਾਰ ਰਹੇ ਹੈ ਕਿ ਸਾਡਾ ਨਾਂ ਨਹੀਂ ਆਇਆ, ਪਰ ਉਹਨਾਂ ਨੇ ਤਾਂ ਕਰਾਇਆ ਹੈਗਾ, ਉਹ ਕਿਵੇਂ ਬਚ ਜਾਣਗੇ? ਇਹ ਰਿਪੋਰਟ ਬਿਲਕੁਲ ਗਲਤ ਦਿੱਤੀ ਹੈ ਚੀਫ ਮਿਨਿਸਟਰ ਸਾਹਿਬ ਨੇ, ਤੇ ਉਹਨਾਂ ਨੂੰ ਦਿੱਤੀ ਹੈ ਜਨਾਲਾ ਸਾਹਿਬ ਨੂੰ, ਜਿਨ੍ਹਾਂ ਨੇ ਕੋਈ ਬਰਗਾੜੀ ਮੋਰਚੇ ਦੇ ਵਿੱਚ ਦਿਲਚਸਪੀ ਨਹੀਂ ਲਈ, ਕੁਛ ਨਹੀਂ ਕੀਤਾ। ਤੇ ਇਹ ਦੇਖੋ, ਬਾਦਲ ਦਾ ਕੱਖ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀ ਕਿ ਮੈਂ ਸਾਰੇ ਮੁਲਜ਼ਮ ਫੜ ਲੂੰਗਾ, ਨਹੀਂ ਕੀਤਾ। ਅੱਜ ਕੈਪਟਨ ਸਾਹਿਬ ਦਾ ਕੱਖ ਨਹੀਂ ਰਿਹਾ। ਫਿਰ ਕਾਂਗਰਸ ਦੇ ਚੀਫ ਮਿਨਿਸਟਰ ਸਾਹਿਬ ਆਏ, ਉਹਨਾਂ ਨੇ ਕੁਛ ਨਹੀਂ ਕੀਤਾ। ਉਹ ਵੀ ਫਿਰ ਮੁਲਜ਼ਮ ਬਣ ਕੇ ਈਡੀ ਦੇ ਦਫ਼ਤਰ ਦੇ ਵਿੱਚ ਕਿੰਨੇ ਘੰਟੇ ਉਹਨਾਂ ਦੀ ਇੰਟਰਵਿਊ। ਹੁਣ ਆਮ ਆਦਮੀ ਪਾਰਟੀ ਨੂੰ ਮੈਂ ਬਿਲਕੁਲ ਵਾਰਨ ਕਰਦਾ ਕਿ ਜਿਹੜਾ ਤੁਸੀਂ ਨਹੀਂ ਕੀਤਾ, ਇਸ ਕਰਕੇ ਤੁਸੀਂ ਇਲੈਕਸ਼ਨ ਸੰਗਰੂਰ ਦੇ ਹਾਰੇ ਹੋ, ਜਿਹੜਾ ਕਦੇ ਵੀ ਰੂਲਿੰਗ ਪਾਰਟੀ ਬਾਈ ਇਲੈਕਸ਼ਨ ਨਹੀਂ ਹਾਰਦੀ ਹੁੰਦੀ। ਤੇ ਤੁਹਾਡਾ ਇਹ ਸਾਰੀਆਂ ਚੀਜ਼ਾਂ ਇਹ ਖਤਮ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਆਰਾਮ ਦੇ ਨਾਲ, ਆਜ਼ਾਦੀ ਦੇ ਨਾਲ ਸੈਰ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਐਂਡ ਡਰ ਜਿਹੜਾ ਸਰਕਾਰਾਂ ਨੇ ਪੈਦਾ ਕਰਤਾ ਹੈ, ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ। ਮਾਨ ਸਾਹਿਬ, ਇੱਕ ਖਾਲਿਸਤਾਨ ਲਿਖਣ ਦੇ ਨਾਮ ਦੇ ਉੱਤੇ ਜੇ ਕੋਈ ਪੋਸਟਾਂ ਪਾਉਂਦੇ ਨੇ ਜਾਂ ਕਿਸੇ ਕੰਧ ਤੇ ਲਿਖ ਦਿੰਦੇ ਨੇ, ਪਰਚੇ ਦਰਜ ਹੋ ਜਾਂਦੇ ਆ, ਉਸ ਇਸ਼ੂ ਨੂੰ ਤੁਸੀਂ ਕਿਵੇਂ ਲੈਂਦੇ ਹੋ ਜੀ? ਕੀ ਇਹ ਮਾਮਲਾ ਜਿਹੜਾ ਹੈ ਲੋਕ ਸਭਾ ਦੇ ਵਿੱਚ ਉਠਾਇਆ ਜਾਊਗਾ ਜੀ? ਜਿੰਨੇ ਵੀ ਪਰਚੇ ਹੋਏ ਆ ਹੁਣ ਤੱਕ, ਕੀ ਉਹ ਰੱਦ ਹੋਣਗੇ? ਜਦੋਂ ਸੁਪਰੀਮ ਕੋਰਟ ਨੇ ਕਹਿਤਾ, ਲਿਖਤੀ ਆਰਡਰ ਦੇਤਾ ਕਿ ਖਾਲਿਸਤਾਨ ਦੀ ਤੁਸੀਂ ਗੱਲ ਕਰ ਸਕਦੇ ਹੋ, ਖਾਲਿਸਤਾਨ ਦੀ ਕਾਨਫਰੰਸ ਕਰ ਸਕਦੇ ਹੋ, ਖਾਲਿਸਤਾਨ ਦਾ ਇਕੱਠ ਕਰ ਸਕਦੇ ਹੋ, ਤੇ ਫਿਰ ਖਾਲਿਸਤਾਨ ਕਿਵੇਂ ਗਲਤ ਹੋ ਸਕਦਾ ਹੈਗਾ? ਜਿੰਨਾ ਚਿਰ ਆਪਾਂ ਕਿਸੇ ਨੂੰ ਭੜਕਾਈਏ ਨਾ, ਕਿਸੇ ਨੂੰ ਐ ਨਾ ਕਹੀਏ ਕਿ ਤੁਸੀਂ ਐਂ ਕਰ ਦਿਓ, ਗੋਲੀ ਮਾਰ ਦਿਓ, ਬਰੂਦ ਮਾਰ ਦਿਓ, ਉਨਾ ਚਿਰ ਖਾਲਿਸਤਾਨ ਦੀ ਕਾਨਫਰੰਸ ਗੱਲ ਕਰਨਾ ਬਿਲਕੁਲ ਜਾਇਜ਼ ਹੈ ਤੇ ਆਪਾਂ ਕਰ ਸਕਦੇ ਹਾਂ ਕਨਸਟੀਟਿਊਸ਼ਨਲੀ ਤੇ ਸੁਪਰੀਮ ਕੋਰਟ ਦੇ ਆਰਡਰ ਦੇ ਤਹਿਤ। ਜੇ ਤੁਹਾਡੇ ਕੋਲ ਆਰਡਰ ਨਹੀਂ ਹੈ, ਅਸੀਂ
ਅੱਜ ਤੁਹਾਡੇ ਕੋਲੇ ਸਾਰਿਆਂ ਕੋਲੇ ਪਹੁੰਚਾ ਸਕਦੇ ਹਾਂ। ਏਜੰਸੀਜ਼ ਨੇ ਬੁਲਾ ਕੇ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਤੁਹਾਡੀ ਪਾਰਟੀ ਨਾਲ ਸੰਬੰਧਿਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਫਿਰ ਉਹਨਾਂ ਨੇ ਦਿਖਾਏ ਨਹੀਂ ਨਾ, ਕਾਗਜ਼ ਨਹੀਂ ਦਿਖਾਏ ਨਾ ਜੀ। ਤੇ ਪ੍ਰੈਸ ਦਾ ਵੀ ਇਹ ਹੈਗਾ ਹੈ ਕਿ ਪ੍ਰੈਸ ਵੀ ਦੱਸੇ ਕਿ ਇਹ ਜੁਰਮ ਨਹੀਂ ਬਣਦਾ। ਪ੍ਰੈਸ ਦਾ ਹੁਣ ਅਕਾਲੀ ਦਲ ਇੱਥੇ ਬੈਠਾ ਤੁਹਾਡੇ ਕੋਲੇ ਤੇ 11 ਸਾਲ ਤੋਂ ਸਾਡੇ ਸਿੱਖਾਂ ਦਾ ਹੱਕ ਡੈਮੋਕ੍ਰੇਸੀ ਤੋਂ ਲਿਆ ਗਿਆ ਹੈ। ਅਸੀਂ ਇਹਨੂੰ ਵਾਪਸ ਕਰਾਵਾਂਗੇ। ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਸਰਕਾਰਾਂ ਕਿੰਨੀਆਂ ਸੈਂਸਿਟਿਵ ਹੈਗੀਆਂ ਸਿੱਖਾਂ ਤੇ। ਕੈਨੇਡਾ ਨੇ ਪਰਸੋਂ ਆਰਡਰ ਕੀਤਾ ਸੀਗਾ ਕਿ ਜਿਨ੍ਹਾਂ ਦੇ ਦਾੜੀਆਂ ਹੈਗੀਆਂ ਉਹ ਸਿਕਿਉਰਿਟੀ ਦੇ ਵਿੱਚ ਨਹੀਂ ਲੱਗ ਸਕਦੇ, ਕਿਉਂ ਕਰਕੇ ਉਹਨਾਂ ਦੇ ਮਾਸਕ ਨਹੀਂ ਇਹ ਹੋ ਸਕਦੇ। ਅੱਜ ਕੈਨੇਡਾ ਨੇ ਉਹ ਆਰਡਰ ਵਾਪਸ ਲੈ ਲਿਆ ਤੇ ਕੈਨੇਡਾ ਨੇ ਕਿਹਾ ਕਿ ਸਿੱਖ ਆਪਣਾ ਮਾਸਕ ਪਹਿਨ ਕੇ ਡਿਊਟੀ ਤੇ ਜਾ ਸਕਦੇ ਹੈ। ਇਹ ਸਿਰਫ ਇੰਡੀਆ ਨੂੰ ਤਕਲੀਫ ਹੈ ਕਿ ਸਿੱਖਾਂ ਨੂੰ ਆਰਾਮ ਦੇ ਨਾਲ ਉਹਨਾਂ ਦੇ ਮਜ਼ਹਬ ਦੇ ਵਿੱਚ ਨਹੀਂ ਰਹਿਣ ਦੇਣਾ। ਇਹਨਾਂ ਨੂੰ ਚੇਤਾ ਚੂਤਾ ਭੁੱਲ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਇਹਨਾਂ ਦੇ ਲਈ। ਉਹਨਾਂ ਦੀ ਗੱਲ ਹੁਣ ਜਿਹੜੇ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ ਰਹਿੰਦੇ ਹੈ ਉਹਨਾਂ ਦਾ ਇੱਕ ਕਮਰਾ ਹੈ, ਉਹਦੇ ਵਿੱਚ ਮੀਆਂ ਬੀਬੀ ਸੌਂਦੇ ਹੈ। ਉਹਨਾਂ ਦੇ ਵਿੱਚ ਉਹਨਾਂ ਦਾ ਮੁੰਡਾ ਉਹਨਾਂ ਦੀ ਨੂੰਹ ਸੌਂਦੀ ਹੈ। ਜੇ ਧੀ ਤੇ ਜਵਾਈ ਆ ਜਾਏ ਉਹ ਵੀ ਉਸੇ ਕਮਰੇ ਦਿੱਤਾ ਸੀਗਾ। ਰੋਟੀ ਕੱਪੜਾ ਮਕਾਨ। ਮੈਨੂੰ ਦੱਸੋ ਕਿ ਇਹ ਸਾਡੇ ਰੰਗਰੇਟੇ ਸਿੱਖਾਂ ਦਾ ਜੀਵਨ ਇਹੋ ਜਿਹਾ ਕਿਉਂ ਅੱਜ ਤੱਕ ਮਾੜਾ ਹੈ ਤੇ ਕਿਸੇ ਸਰਕਾਰ ਨੇ ਇੱਧਰਲੇ ਪਾਸੇ ਦੇਖਿਆ ਨਹੀਂ। ਤੀਸ਼ ਕੀਤੀ ਹੈ ਕਿ ਇਹ ਕਿਵੇਂ ਰਹਿੰਦੇ ਹੈ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ। ਇਹਦੀ ਕਹਾਣੀ ਅਜੇ ਤੱਕ ਪ੍ਰਕਾਸ਼ ਨਹੀਂ ਹੋਈ, ਕਿਉਂ ਕਰਕੇ ਇਹ ਜਿਹੜੀ ਹਕੂਮਤ ਹੈ, ਜਿਹੜੀ ਪ੍ਰੈਸ ਹੈ, ਇਹ ਬ੍ਰਾਹਮਣਵਾਦ ਦੇ ਹੱਥ ਦੇ ਵਿੱਚ ਹੈ। ਤੇ ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਸਰਵੇ ਕੀਤੀ। ਇਹਦੇ ਨਾਲ ਹੀ ਕੀ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਜਿਹੜਾ ਬਰਗਾੜੀ ਵਾਲਾ ਮੋਰਚਾ ਇਹਨੂੰ ਹੋਰ ਦਿਨਾਂ ਕੀਤਾ ਜਾਊਗਾ? ਬਰਗਾੜੀ ਦਾ ਮੋਰਚਾ ਅੱਜ 362 ਦਿਨਾਂ ਤੇ ਚੱਲ ਰਿਹਾ ਹੈ। ਇਹ ਬਹੁਤਾ ਤਿੱਖਾ ਹੋ ਜਾਣਾ ਹੈ ਤੇ ਜੇ ਮੈਂ ਪਾਰਲੀਮੈਂਟ ਦੇ ਵਿੱਚ SCPC ਦੀ ਗੱਲ ਨਾ ਕੀਤੀ ਮੇਰੇ ਵੋਟਰਾਂ ਨੇ ਮੈਨੂੰ ਵਾਪਸ ਬੁਲਾ ਲੈਣਾ। ਸੋ ਮੈਂ ਆਪਣੀ ਸੇਫਟੀ ਦੇ ਲਈ, ਬਚਾਓ ਦੇ ਲਈ ਜ਼ਰੂਰ ਕਰੂੰਗਾ। They work for us in the fields, but they don't get the money of Punjabi work, and that is why Punjabi workers should not be ousted out of the labor class, and they should be paid more according to their standard of living like you and I live. ਬਟ ਉਹਨਾਂ ਨੂੰ ਤੁਸੀਂ ਵੈਲਕਮ ਕਰਨੇ ਤੋਂ ਇੱਥੇ Not against anybody. ਉਹ ਗਰੀਬ ਆਦਮੀ ਹੈ। ਰਿਸੋਰਸਿਸ ਜਦੋਂ ਉਹ ਜਾਂਦੇ ਹੈ ਇੱਥੋਂ ਬਾਈਸਿਕਲ ਲੈ ਕੇ ਜਾਂਦੇ ਹੈ, ਕਿਹਾ ਜਾਂਦਾ ਬਹੁਤ ਅੱਛਾ ਰਸੂਖ ਸੀਗਾ ਤੇ ਮੈਂ ਵੀ ਤੁਹਾਨੂੰ ਸਵਾੜੀ ਦੇ ਵਿੱਚ ਆਉਂਦਾ ਹੈ। ਉਹਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ, ਉਹਨੂੰ ਖਾਣਾ ਅੱਛਾ ਮਿਲਣਾ ਚਾਹੀਦਾ ਹੈ, ਸੌਣ ਨੂੰ ਅੱਛੀ ਜਗ੍ਹਾ ਮਿਲਣੀ ਚਾਹੀਦੀ ਹੈ ਤੇ ਉਸ ਨੂੰ ਗੈਰ ਮਨੁੱਖ ਨਹੀਂ ਸਮਝਣਾ ਚਾਹੀਦਾ। ਉਹ ਜਿਹੜਾ ਤੁਹਾਡੀ ਸੇਵਾ ਕਰਦਾ ਹੈ ਉਹਦੇ ਨਾਲ ਅਸੀਂ ਪਲਦੇ ਹਾਂ ਤੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਪਰ ਮੈਂ ਪੰਜਾਬੀ ਲੇਬਰ ਦੀ ਗੱਲ ਕੀਤੀ ਹੈ ਕਿ ਇਹਨਾਂ ਦੀ ਸੈਲਰੀ, ਇਹਨਾਂ ਦੀ ਦਿਹਾੜੀ ਜ਼ਿਆਦਾ ਵੱਧਣੀ ਚਾਹੀਦੀ ਹੈ ਜਿਵੇਂ ਤੁਹਾਡੀ ਤੇ ਮੇਰੀ ਹੈਗੀ ਹੈ। ਮੱਤੇਵਾੜਾ ਤੇ ਇੱਕ ਵਾਰ ਤੁਸੀਂ ਉੱਥੇ ਵੀ ਆਪਣਾ ਸਟੈਂਡ ਕਲੀਅਰ ਕਰੋ। ਮੱਤੇਵਾੜਾ ਤੇ ਤੁਹਾਡਾ ਕੀ ਓਪੀਨੀਅਨ ਹੈਗਾ? ਆਰ ਯੂ ਇਨ ਫੇਵਰ ਔਰ ਅਗੇਂਸਟ? No, I am against forests being turned into industrial parks. And on the 10th, I'm attending a meeting called by that committee. I am very against pollution, environment, and ਜਿਹੜਾ ਬੁੱਢਾ ਨਾਲਾ ਹੈ ਉਹ ਅਜੇ ਤੱਕ ਸਰਕਾਰਾਂ ਨੇ ਬੰਦ ਕਿਉਂ ਨਹੀਂ ਕੀਤਾ? ਕਿਉਂ ਕਰਕੇ ਸਾਰੀਆਂ ਦਿੱਲੀ ਤੋਂ ਸਰਕਾਰਾਂ, ਜਿਵੇਂ ਮੈਂ ਸ਼ੁਰੂ 'ਚ ਕਿਹਾ, ਇੱਥੇ ਬਣਦੀਆਂ ਆ ਰਹੀਆਂ ਤੇ ਪੰਜਾਬ
ਨੁਮਾਇੰਦਗੀ ਕਦੇ ਵੀ ਪੰਜਾਬ ਦੀ ਸਰਕਾਰ ਦੇ ਵਿੱਚ ਨਹੀਂ ਹੋਈ। ਜਿਹੜੀ ਕਨਸਟੀਟਿਊਸ਼ਨ ਹੈ ਉਹ ਕਹਿੰਦੀ ਆ ਆਰਟੀਕਲ 25 ਕਿਰਪਾਨ ਐਂਡ ਕੈਰੀ ਹਿਸ ਕਿਰਪਾਨ। ਨਾਓ ਯੂ ਲੈਟ ਮੀ ਨੋ ਵਾਈ ਦ majority forces of Sabha don't carry out their constitutional duties and allow me to carry my kirpan inside the house. It's not my fault. It's the fault of the majority representatives in parliament that abuse their own constitution and disallow a Sikh to carry out his constitutional right. It's not my fault. Are you confident that they'll allow you, this time? You know better, or their mind, you tell me before that and I'll follow that. Find out from the hardcore people. ਉਹਨਾਂ ਨੂੰ ਪੁੱਛੋ ਜਿਹੜੇ ਵੱਡੇ ਵੱਡੇ ਹਿੰਦੂ ਰਾਸ਼ਟਰ ਦੇ ਹੈਗੇ ਕਿ ਐਤਕੀ ਮਾਣ ਨੂੰ ਕਿਰਪਾਨ ਉਹਦਾ ਕਨਸਟੀਟਿਊਸ਼ਨਲ ਹੱਕ ਉਸ ਨੂੰ ਦਬਾਉਂਗੇ ਨਹੀਂ ਦਬਾਉਂਗੇ। ਮੇਰਾ ਕਸੂਰ ਨਹੀਂ ਹੈ। ਖਾਲਿਸਤਾਨ ਦੀ ਪਾਰਲੀਮੈਂਟ ਹੋ ਜਾਏ ਤੇ ਪਾਰਲੀਮੈਂਟ ਖਾਲਿਸਤਾਨ ਦੀ ਕਿ ਬੋਦੀ ਵਾਲਾ ਨਹੀਂ ਆਉਣਾ ਚਾਹੀਦਾ ਅੰਦਰ, ਜਿਹਨੇ ਸੁਨਤ ਕੀਤੀ ਉਹ ਨਹੀਂ ਅੰਦਰ ਆਉਣਾ ਚਾਹੀਦਾ। ਇਹ ਮੇਰਾ ਮਤਲਬ ਹੈ, ਇਹ ਤਾਂ ਜਾਸਤੀ ਹੈ। ਮਾਨ ਸਾਹਿਬ ਰਾਸ਼ਟਰਪਤੀ ਦੀ ਚੋਣ ਆ ਰਹੀ ਹੈ ਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਸਾਡੀ ਮੀਟਿੰਗ ਹੋਈ ਸੀ ਜੀ ਤੇ ਅਸੀਂ ਫੈਸਲਾ ਕਰ ਰਹੇ ਹਾਂ ਕਿ ਵੋਟ ਕਿੱਧਰ ਪਾਉਣੀ ਹੈਗੀ ਹੈ। ਮਾਨ ਸਾਹਿਬ ਅੱਜ ਤੇ ਬੰਦੀਆਂ ਦੇ ਹੱਕ ਸਭ ਤੋਂ ਪ੍ਰਮੁੱਖ ਹਨ ਕਿ ਬੰਦੀਆਂ ਨੂੰ ਛੱਡਿਆ ਜਾਵੇ, ਕਸ਼ਮੀਰੀ ਬੰਦੀਆਂ ਨੂੰ ਵੀ ਜਿਨ੍ਹਾਂ ਦੇ ਮੈਂ ਨਾਂ ਲਏ ਹੈ, ਤੇ ਜਿਹੜੇ ਸਾਡੇ ਸਿੱਖ ਬੰਦੀ ਹੈ ਉਹਨਾਂ ਨੂੰ ਵੀ ਛੱਡਿਆ ਜਾਵੇ। ਮਾਨ ਸਾਹਿਬ ਜੇ ਇਹਨਾਂ ਸਾਰਿਆਂ ਨੂੰ ਛੱਡਣ ਦੇ ਮੰਨ ਲਓ ਤੁਹਾਨੂੰ ਉਧਰੋਂ ਭਰੋਸਾ ਮਿਲਦਾ ਹੈ ਤਾਂ ਫਿਰ ਕੀ ਤੁਸੀਂ ਰਾਸ਼ਟਰਪਤੀ ਲਈ ਉਹਨਾਂ ਨੂੰ ਵੋਟ ਪਾਓਗੇ ਦ੍ਰੋਪਦੀ ਮੁਰਮੂ ਨੂੰ? ਤੁਸੀਂ ਕਿਹਾ ਸ਼ਾਇਦ, ਮੈਂ ਕਹਿੰਦਾ ਸ਼ਾਇਦ। ਜਿਹੜੇ ਸਾਡੇ ਸਾਬਕਾ ਚੀਫ ਮਿਨਿਸਟਰ ਰਹੇ ਹੈ ਉਹ ਵਿਆਹ ਤੋਂ ਬਗੈਰ ਵੀ ਰਹਿੰਦੇ ਰਹੇ ਹੈ ਤੇ ਇੱਕ ਚੀਫ ਮਿਨਿਸਟਰ ਸਾਹਿਬ ਦਾ ਨਾਂ ਤਬਦੀਲ ਕਰਕੇ ਉਹਦਾ ਨਾਂ ਰੂਪਨਗਰ ਰੱਖਤਾ। ਉਹ ਜਿਹਦੇ ਨਾਲ ਚੀਫ ਮਿਨਿਸਟਰ ਸਾਹਿਬ ਮੁਹੱਬਤ ਕਰਦੇ ਸੀਗੇ। ਹੁਣ ਜਦੋਂ ਵੀ ਤੁਸੀਂ ਰੋਪੜ ਜਾਓਗੇ, ਰੂਪਨਗਰ ਸੁਣੋਗੇ ਤੇ ਤੁਹਾਨੂੰ ਚੇਤਾ ਆ ਜੂ ਸਾਡੇ ਚੀਫ ਮਿਨਿਸਟਰ ਸਾਹਿਬ ਦਾ। ਦੂਜੇ ਚੀਫ ਮਿਨਿਸਟਰ ਸਾਹਿਬ ਉਹ ਵਿਆਹੇ ਹੋਏ, ਉਹ ਵੀ ਇੱਕ ਬੀਬੀ ਨਾਲ ਰਹਿੰਦੇ ਸੀਗੇ। ਸ਼ੁਕਰ ਹੈ ਕਿ ਸਾਡੇ ਮੌਜੂਦਾ ਸੀਐਮ ਸਾਹਿਬ ਗ੍ਰਸਥ ਦੇ ਵਿੱਚ ਪਲਾਂਗ ਪੁੱਟਣ ਲੱਗੇ ਹੈ ਤੇ ਇੱਧਰ ਉੱਧਰ ਹੁਣ ਨਹੀਂ ਦੇਖਣਗੇ, ਆਪਣੇ ਸਾਰੀ ਨਜ਼ਰ ਰੱਖਣਗੇ। ਤੇ ਜਿੰਨੇ ਵੀ ਸੰਤ ਮਹਾਤਮਾ ਹੈ, ਸਿੱਖਾਂ ਦੀ ਪਰੰਪਰਾ ਹੈ, ਸਾਨੂੰ ਹੁਕਮ ਹੈ ਅਸੀਂ ਗ੍ਰਸਥ ਦੇ ਵਿੱਚ ਰਹਿਣਾ। ਪਰ ਸਾਡੇ ਸੰਤ ਮਹਾਤਮਾ ਵੀ ਕਈ ਹੈਗੇ ਜਿਹੜੇ ਗ੍ਰਸਥ ਦੇ ਵਿੱਚ ਨਹੀਂ ਰਹਿੰਦੇ। ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਇੱਧਰ ਕੀਤੀ ਹੈ, ਹੁਣ ਪੁਲਿਸ ਵੀ ਕਰੂਗੀ ਤੇ ਜਿਹੜਾ ਦੋਸ਼ੀ ਹੋਊਗਾ ਉਸ ਨੂੰ ਸਜ਼ਾ ਮਿਲੂਗੀ। ਅੱਜ ਮੈਂ ਮੌੜ ਦੀ ਵੀ ਗੱਲ ਕੀਤੀ ਹੈ ਕਿ ਬਹੁਤ ਪੁਰਾਣਾ ਕੇਸ ਹੈ ਤੇ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ 3 ਬੰਦੇ ਨਾਮਜ਼ਦ ਹੋ ਗਏ ਹੈ, ਉਹਨਾਂ ਨੂੰ ਪੀਓ ਡਿਕਲੇਅਰ ਕੀਤਾ ਗਿਆ ਹੈ, ਉਹਨਾਂ ਦੀ ਤਲਾਸ਼ ਹੋ ਰਹੀ ਹੈ ਤੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਦੀ ਤਲਾਸ਼ ਹੋਰ ਡਬਲ ਕਰ ਦਿੰਦੇ ਹਾਂ ਤੇ ਮੌੜ ਦਾ ਕੇਸ ਵੀ ਅਸੀਂ ਚਲਾਨ ਕਰ ਦੇਣਾ ਹੈਗਾ। ਬੰਬ ਕਾਂਡ ਦੀ ਗੱਲ ਕਰ ਰਹੇ ਹੋ? ਹਾਂ, ਬੱਚੇ ਗਰੀਬ ਮਾਰੇ ਗਏ ਸੀ। ਮਾਨ ਸਾਹਿਬ ਸਾਰੀਆਂ ਚੀਜ਼ਾਂ ਤੇ ਨਿਗਾਹ ਆਪਣੀ। ਹਾਂ ਮਾਨ ਸਾਹਿਬ ਕਈ ਪਿੰਡਾਂ ਦੇ ਪੰਜਾਬ ਦੇ ਕਈ ਪਿੰਡਾਂ ਵਿੱਚ ਜੀ ਜ਼ਿਮੀਂਦਾਰਾਂ ਵੱਲੋਂ ਗਰੀਬ ਵਰਗ ਦੇ ਖਿਲਾਫ ਮਤੇ ਪਾਏ ਜਾਂਦੇ, ਕਿਵੇਂ ਦੇਖਦੇ ਹੋ? ਦੇਖਣਾ ਕਿ ਉਹਨਾਂ ਦੇ ਘਰ ਵੀ ਠੀਕ ਹੋਣ, ਸਾਰਾ ਕੁਝ ਹੋਣ ਤੇ ਉਹਨਾਂ ਦੀ ਨੂੰਹ ਤੇ ਮੁੰਡਾ ਵੀ ਨਾ ਵਿੱਚ ਪਵੇ ਤੇ ਜਵਾਈ ਤੇ ਧੀ ਵੀ ਨਾ ਪਏ ਤੇ ਡੰਗਰ ਬੱਚਾ ਵੀ ਨਾ ਇੱਕੇ ਕਮਰੇ 'ਚ ਪਏ। ਜਿਹੜੇ ਵੀ ਅਮੀਰ ਆਦਮੀ ਆ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਗੁਆਂਢੀ ਗਰੀਬ ਦਾ ਖਿਆਲ ਰੱਖਿਆ ਕਰਨ। ਇਹ ਸਾਡੀ ਸਿੱਖੀ ਦਾ ਹੈਗਾ ਤੇ ਇਹਨਾਂ ਨੂੰ ਸਿੱਖੀ ਦੇ ਵਿੱਚ ਰਹਿ ਕੇ ਉਹ ਗਰੀਬਾਂ ਦਾ ਫਾਇਦਾ ਕਰਨਾ ਚਾਹੀਦਾ ਹੈ, ਕਿਉਂ ਕਰਕੇ ਉਹ ਗਰੀਬ ਆਦਮੀ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਖੋ ਰਹੇ, ਉਹ ਸ਼ਾਮਲਾਟ ਜਾਂ ਜਿਹੜੀ ਸਰਪਲਸ ਹੈ ਉਹਦੇ ਉੱਤੇ ਨਿਗਾਹ ਰੱਖ ਰਹੇ ਹੈ ਤੇ
ਜਦੋਂ ਬੋਲੀ ਹੁੰਦੀ ਹੈ ਉਦੋਂ ਵੀ ਸਾਡੇ ਜ਼ਿਮੀਂਦਾਰਾਂ ਨੂੰ ਡਮੀ ਬੋਲੀ ਨਹੀਂ ਦੇਣੀ ਚਾਹੀਦੀ ਕਿ ਇੱਕ ਰੰਗਰੇਟਾ ਸਿੱਖ ਆਪਣਾ ਖੜਾ ਕਰਕੇ ਉਹਦੇ ਤੋਂ ਬੋਲੀ ਦਵਾ ਕੇ ਤੇ ਉਹਦੇ ਤੇ ਖੇਤੀ ਆਪ ਖੁਦ ਕਰਨ। ਠੀਕ ਹੈ, ਇਹ ਸਾਡਾ ਸਿੱਖ ਦਾ ਅਸੂਲ ਹੈ ਕਿ ਉਹਨਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ। ਮੈਂ ਪਰਦਾ ਫਾਸ਼ ਕਰਤਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਨਹੀਂ ਸੀ ਪਤਾ ਕਿ ਉਹ ਕਿਵੇਂ ਰਹਿੰਦੇ ਹੈ। ਤੇ ਇਹਦੀ ਤੁਸੀਂ ਤਫਤੀਸ਼ ਕਰੋ, ਆਰਟੀਕਲਸ ਲਿਖੋ, ਲੋਕਾਂ ਨੂੰ ਦੱਸੋ ਕਿ ਆਹ ਜੀਵਨ ਹੈ 75 ਸਾਲ ਜਦ ਤੁਸੀਂ ਕਹਿੰਦੇ ਹੋ ਸਾਨੂੰ ਮਿਲੀ ਹੈ। ਮਾਨ ਸਾਹਿਬ ਬੱਸਾਂ 'ਚ ਪਿੰਡਾਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ, ਕਿਸ ਤਰ੍ਹਾਂ ਦੇ? ਉਹ ਤਾਂ ਜੀ ਸਾਰਿਆਂ ਦੀਆਂ ਲਾ ਦਿੰਦੇ ਆ ਹਨਾ। ਜਿਹੜੇ ਫੇਮਸ ਆਦਮੀ ਹੁੰਦੇ ਆ ਉਹਨਾਂ ਦੀਆਂ ਲੱਗਦੀਆਂ ਵੀ ਆ ਤੇ ਲੱਥਦੀਆਂ ਵੀ ਆ, ਦੋਨੋਂ। ਸ਼੍ਰੋਮਣੀ ਅਕਾਲੀ ਦਲ ਇੱਕ ਹੀ ਰਹਿੰਦਾ ਹੈ। ਹਾਂ। ਜਿਹੜੇ ਕੋਈ ਚੰਗੇ ਲੋਕ ਚਾਹੇ ਬਾਦਲ ਦਲ ਦੇ ਵਿੱਚ ਆ ਚਾਹੇ ਢੀਂਡਸਾ ਸਾਹਿਬ ਨਾਲ ਉਹਨਾਂ ਨੂੰ ਓਪਨ ਸੱਦਾ ਦਿੰਦੇ ਹੋ ਕਿ ਆਜੋ ਭਾਈ ਹੁਣ ਇੱਕ ਹਾਂ, ਅਸੀਂ ਇੱਕ ਕਮੇਟੀ ਬਣਾਈ ਆ ਖਾਸ ਜਿਹੜੀ ਸਕਰੀਨਿੰਗ ਕਰਕੇ ਉਹਨਾਂ ਨੂੰ ਅੰਦਰ ਲੈ ਜਾਊ। ਚਲੋ ਮਿਹਰਬਾਨੀ। ਮਾਸਾ ਇੱਕ ਚੀਜ਼ ਦੱਸਿਆ ਸੀ ਵੀ ਰਾਸ਼ਟਰਪਤੀ ਦੀ ਮੀਟਿੰਗ ਕਰੋਗੇ, ਜਿਹਨੂੰ ਵੋਟ ਪਾਣੀ ਹੈ, ਚੋਣ ਕਰਨੀ, ਇਹ ਕਦੋਂ ਤੱਕ ਹੋ ਜੂਗਾ ਜੀ? ਇਹ ਬਸ ਹੋਈ ਜਾਂਦਾ, ਰੋਜ਼ ਪੁੱਛੀ ਜਾਂਦਾ ਮੈਂ ਕੀ ਖਿਆਲ ਹੈ ਤੁਹਾਡਾ, ਕੀ ਖਿਆਲ ਹੈ, ਕਿਹਨੂੰ ਵੋਟ ਪਾਉਣੀ ਚਾਹੀਦੀ ਹੈ।